ਹਵਾ ਇੰਨੀ ਕੀ ਹੈ ਜਿੰਨੇ ਆ 2 ਫੱਟੀਆਂ 'ਚ ਹੈ। ਹਾਂ ਉਹਨੂੰ ਅੰਦਰ ਜਦੋਂ ਚਲੀ ਗਈ ਫਿਰ ਉਹ ਕਾਇਮ ਹੋ ਗਈ। ਅੱਗੇ ਉਸ ਹਵਾ ਨੂੰ ਮੈਨੇਜ ਬਟਣਾ ਨੇ ਕਰਨਾ ਹੈ। ਹਾਂ ਉਦੋਂ ਤੁਸੀਂ ਗੱਲ ਕਿੰਨੀ ਦੇਰ ਹੈਗੀ? ਜਿੱਦਾਂ ਸਾਹ ਮੈਂ ਉਦਾਂ ਹੀ ਅਸਲਾਮ ਵਾਲੇਕੁਮ। ਸਿਆਣੇ ਕਹਿੰਦੇ ਵੀ ਮਲਾਹ ਦੀ ਹੁੱਕੀ ਸੁੱਕੀ ਹੁੰਦੀ, ਵੀ ਮਲਾਹ ਦੀ ਹੁੱਕੀ 'ਚ ਪਾਣੀ ਨਹੀਂ ਹੁੰਦਾ। ਕਿੱਦਾਂ ਵੀ ਮਲਾਹ ਦਾ ਕੰਮ ਹੁੰਦਾ ਵੀ ਇਧਰੋਂ ਇਸ ਮਣ ਤੋਂ ਬੇੜੀ ਦਾ ਪੂਰ ਭਰਿਆ ਤੇ ਉਸ ਮਣ ਤੇ ਜਾ ਕੇ ਲਾਤਾ, ਤੇ ਉਧਰੋਂ ਪੂਰ ਭਰਿਆ ਤੇ ਆਪ ਦਾ ਕਿਰਾਇਆ ਫੜਿਆ ਤੇ ਇੱਥੇ ਲਿਆ ਕੇ ਲਾਤਾ। ਉਹ ਤਮਾ ਕਰਦਾ, ਉਹ ਕਹਿੰਦਾ ਵੀ ਉਧਰ ਜਾ ਕੇ ਪਾਲੂੰਗਾ, ਉਧਰ ਜਾਂਦਾ ਕਹਿੰਦਾ ਵੀ ਉਧਰ ਜਾ ਕੇ ਉਸ ਮਣ ਤੇ ਪਾ ਲੂੰਗਾ। ਇੱਦਾਂ ਹੀ ਸ਼ਾਮ ਹੋ ਜਾਂਦੀ। ਉਹ ਤਮਾ ਉਹਨੂੰ ਕਿਸੇ ਪਾਸੇ ਨਹੀਂ ਲੱਗਣ ਦਿੰਦਾ। ਉਹ ਜਿਹੜਾ ਕਮਾਇਆ ਹੁੰਦਾ ਨਾ ਉਹਦਾ ਸ਼ੁਕਰ ਅਦਾ ਕਰਨ ਦਾ ਵੀ ਟਾਈਮ ਨਹੀਂ ਦਿੰਦਾ ਉਹ ਤਮਾ। ਇੱਦਾਂ ਹੀ ਬੰਦਾ, ਇੱਦਾਂ ਹੀ ਆਪਣਾ ਹਿਸਾਬ ਆ। ਬੰਦਾ ਕਹਿੰਦਾ ਵੀ ਬਸ ਆਹ ਕੰਮ ਕਰ ਲਵਾਂ ਤਾਂ ਫਿਰ ਮੈਂ ਰੱਬ ਨੂੰ ਯਾਦ ਕਰਦਾ, ਮੈਂ ਕੋਈ ਨਮਾਜ਼ ਪੜ੍ਹਦਾ, ਬਸ ਆਹ ਕੰਮ ਮੁਕਾ ਲਵਾਂ ਤੇ ਫਿਰ ਮੈਂ ਨਮਾਜ਼ ਪੜ੍ਹਦਾ, ਬਸ ਆਹ ਕੰਮ ਨਿਬੜ ਜੇ ਤੇ ਫਿਰ ਮੈਂ ਆਪਣੇ ਮਾਂ ਪਿਓ ਦੀ ਸੁਣਦਾ, ਵੀ ਫਿਰ ਭੈਣ ਭਰਾ ਦੀ ਕਿਸੇ ਦੀ ਮੈਂ ਦੀਦ ਕਰਦਾ, ਵੀ ਫਿਰ ਕਿਸੇ ਦੇ ਕੰਮ ਆਉਣਾ, ਬਸ ਆਹ ਕੰਮ ਨਿਬੜ ਜੇ ਨਾ ਤੇ ਫਿਰ ਮੈਂ ਰਿਸ਼ਤੇਦਾਰਾਂ ਨਾਲ ਸਲੂਕ ਕਰੂੰਗਾ। ਉਹ ਕੰਮ ਹੀ ਨਹੀਂ ਨਿਬੜਦੇ। ਉਹ ਤਵਾਂ ਉਹਦੀ ਮੁੱਕਦੀ ਨਹੀਂ। ਉਹ ਮੁੱਕੇ ਤਾਂ ਉਹ ਕਿਸੇ ਨਾਲ ਵਰਤੇ। ਅਖੀਰ ਇੱਦਾਂ ਹੀ ਜਿਵੇਂ ਮਲਾਹ ਨੂੰ ਸ਼ਾਮ ਹੋ ਜਾਂਦੀ, ਇੱਦਾਂ ਹੀ ਬੰਦੇ ਦੀ ਜ਼ਿੰਦਗੀ ਦੀ ਸ਼ਾਮ ਹੋ ਜਾਂਦੀ। ਪਰ ਅਸੀਂ ਉਹ ਪੈਸਾ ਪਾ ਉਹਦੇ ਮਗਰ ਨੱਸ ਭੱਜ ਕੇ ਉਹ ਪੈਸਾ ਪਾ ਤਾਂ ਇਕੱਠਾ ਕਰ ਲਿਆ, ਪਰ ਉਹਦੇ ਸ਼ੁਕਰ ਅਦਾ ਕਰਨ ਦਾ ਵੀ ਟਾਈਮ ਨਾ ਲੱਗਿਆ ਵੀ ਚੱਲ ਉਹਦਾ ਸ਼ੁਕਰ ਹੀ ਅਦਾ ਕਰ ਲਈਏ। ਅਸੀਂ ਹੁਣ ਦਰਿਆ ਰਾਵੀ ਤੇ ਬੈਠੇ। ਸਿਆਣੇ ਕਹਿੰਦੇ ਆ ਵੀ ਰਾਵੀ ਕੀ ਜਾਣੇ ਝੋਨੇ ਦਾ ਭਾਅ। ਸੱਚੇ ਆ ਸਿਆਣੇ ਵੀ ਜਿਹੜਾ ਰਾਵੀ ਦਾ ਵਸੇਬ ਆ ਨਾ, ਸਾਡਾ ਵਸੇਬ ਵੀ ਰਾਵੀ ਦਾ। ਇੱਥੇ ਦੀ ਫਸਲ ਨਹੀਂ ਹੈ ਝੋਨਾ, ਜੀਰੀ ਇੱਥੇ ਲੱਗਦੀ ਨਹੀਂ, ਤੇ ਇੱਕ ਜੇ ਲਾ ਵੀ ਕੋਈ ਲਵੇ ਤਾਂ ਫਿਰ ਇਹ ਰੋੜ ਕੇ ਲੈ ਜਾਂਦਾ। ਵੀ ਜਿਹੜੀ ਕਿਸੇ ਤੇ ਬੀਤ ਰਹੀ ਆ ਨਾ ਉਹਦਾ ਹਿਸਾਬ ਨਹੀਂ ਲੱਗਦਾ। ਮੈਂ ਤੈਨੂੰ ਕਹਾਂ ਵੀ ਯਾਰ ਤੂੰ ਤਾਂ ਸੌਖਾ, ਔਖਾ ਤਾਂ ਮੈਂ ਆ, ਤੇਰੀਆਂ ਤਾਂ ਮੌਜਾਂ, ਖਬਰੇ ਤੇਰੀਆਂ ਵੀ ਮੌਜਾਂ ਹੋਣ। ਬੰਦਾ ਇੱਕ ਵਾਰੀ ਆਪਣੇ ਗਲਮੇ 'ਚ ਦੇਖੇ ਤਾਂ ਸਹੀ, ਪਰ ਨਹੀਂ, ਦੂਏ ਵਾਲੀ ਦੇਖਣਾ, ਦੂਏ ਤੇ ਹੀ ਉਹ ਤਬਸਰਾ ਕਰਦੇ ਤੇਰੀਆਂ ਮੌਜਾਂ ਕਿ ਤੂੰ ਤਾਂ ਐਵੇਂ ਪਿੱਟੀ ਜਾਂਦਾ। ਤੂੰ ਕਿਹੜਾ ਘੱਟ ਕਰਦਾ, ਤੂੰ ਵੀ ਤਾਂ ਪਿੱਟਦਾ ਹੀ ਆ। ਹੁਣ ਤੱਕ ਕੱਢਿਆ ਕੀ ਤੇ ਪਾਇਆ ਕੀ। ਇਹ ਰਜੇਵੇਂ ਮੁੱਕੇ ਹੀ ਨਾ। ਬੰਦਾ ਮੁੱਕ ਗਿਆ, ਰਜੇਵੇਂ ਨਾ ਮੁੱਕੇ। ਦਰਿਆ ਰਾਵੀ ਤੇ ਆਏ ਆ, ਤੁਹਾਨੂੰ ਲੈ ਕੇ ਤਾਂ ਜਾਣਾ ਐਸੀ ਥਾਂ ਦੇ ਉੱਤੇ ਵੀ ਐਸਾ ਕੋ ਸੁਨੇਹਾ ਦੇਣਾ ਤੁਹਾਡੇ ਪਸੰਦ ਆਵੇ। ਦਰਿਆ ਦਾ ਹੁਣ ਪਾਣੀ ਆ ਜਿਵੇਂ ਇੱਥੇ ਛੱਲਾਂ ਵੱਜਦੀਆਂ ਨਾ, ਆਵਾਜ਼ ਦੇਖ, ਇਹ ਪਾਣੀ ਦੀ ਆਵਾਜ਼ ਇੱਦਾਂ। ਇਹ ਹੇਠੋਂ ਖਾਰ ਪਾਉਂਦਾ, ਹੇਠੋਂ ਖਾਰ ਪਾਉਂਦਿਆਂ ਪਾਉਂਦਿਆਂ ਇੱਦਾਂ ਹੀ ਘੜਮ ਦੇਣੀ ਵਿੱਚ ਚਲੀ ਜਾਂਦੀ, ਕੋਈ 10 ਮਰਲੇ 5 ਮਰਲੇ ਇੱਦਾਂ। ਇਹਦੀ ਜਗੀਰ ਆ, ਜਿੱਥੇ ਤੱਕ ਦਿਲ ਕਰਦਾ ਜਾਵੇ ਇੱਦਾਂ। ਫਿਰ ਸਿਆਣੇ ਕਹਿੰਦੇ ਆ ਅੱਗ ਦਾ ਦਾਰੂ ਪਾਣੀ ਤੇ ਪਾਣੀ ਦਾ ਦਾਰੂ ਕੋਈ ਨਹੀਂ। ਉਹ ਝੋਨਾ ਤਾਂ ਨਹੀਂ ਲੱਗਦਾ ਵੀ ਇੱਥੇ ਜੇ ਕੋਈ ਲਾਲ ਵੇ ਰੋੜ ਕੇ ਲਾ ਜਾਂਦਾ, ਦਰਿਆ ਨੂੰ ਕਿਹੜਾ ਰੋਕੇ। ਤੁਹਾਨੂੰ ਲੈ ਕੇ ਅੱਜ ਐਸੀ ਥਾਂ ਤੇ ਜਾਣਾ। ਇੱਕ ਸਿਆਣਿਆਂ ਦਾ ਅਖਾਣ ਆ ਬਈ ਅੱਗ ਲੈਣ ਆਈ ਸੀ ਤੇ ਘਰ ਦੀ ਮਾਲਕ ਬਣ ਕੇ ਬਹਿ ਗਈ। ਵੀ ਇਹ ਸਿਆਣਿਆਂ ਨੇ ਕਿਹਨੂੰ ਕਿਹਾ, ਕਿੱਦਾਂ ਕਿਹਾ, ਵੀ ਇਹਦੇ ਵਿੱਚ ਕੀ ਗੱਲ ਆ, ਆਓ ਤੁਹਾਨੂੰ ਮੈਂ ਦੱਸਦਾ। ਆ ਦੇਖੋ ਅਸੀਂ ਕਿੱਥੇ ਬੈਠੇ ਆ, ਤੇ ਉਹ ਗੱਲ ਦਾ ਵੀ ਇੱਥੇ ਆ ਕੇ ਕਿੱਦਾਂ ਢਕਾ ਬਣਦਾ। ਵੀ ਆਹ ਪੇਟੀ ਆ ਲੱਕੜ ਦੀ, ਇਹਨੂੰ ਬਾਜਾ ਵੀ ਸਾਦੇ। ਵੀ ਇਹ ਅੱਗ ਲੈਣ ਆਈ ਤੇ ਘਰ ਦੀ ਮਾਲਕ ਬਣ ਕੇ ਬਹਿ ਗਈ। ਵੀ ਇਹ ਵਿਦੇਸ਼ਾਂ 'ਚੋਂ ਆਈ, ਇਹ ਪ੍ਰਦੇਸਾਂ 'ਚੋਂ ਆਈ ਤੇ ਪ੍ਰਾਹੁਣੀ ਬਣ ਕੇ ਆਈ। ਇਹ ਕਿਸੇ ਹੋਰ ਮੁਲਕ ਦੇ ਵਿੱਚ ਬਣੀ ਸੀ ਦੱਸਦੇ ਆ। ਫਿਰ ਸਾਡੇ ਹਿੰਦ ਸਿੰਧ ਵਿੱਚ ਇਹ ਸਾਜ਼ ਹੈ ਨਹੀਂ ਸੀ। ਇੱਥੇ ਪ੍ਰਾਹੁਣੀ ਬਣ ਕੇ ਆਈ, ਪਰ ਇਹਨੂੰ ਇੱਥੇ ਇੰਨਾ ਇੱਜ਼ਤ ਸਮਾਨ ਲੱਭਿਆ ਵੀ ਮੁੜ ਕੇ ਇਹ ਇੱਥੋਂ ਗਈ ਨਹੀਂ, ਇਹਦਾ ਜੀ ਲੱਗ ਗਿਆ। ਇਹਨੇ ਆਪਣੀ ਥਾਂ ਇੱਦਾਂ ਬਣਾਈ ਬਈ ਗੁਰਦੁਆਰਾ ਹੋਵੇ, ਚਰਚ ਹੋਵੇ, ਮੰਦਰ ਹੋਵੇ, ਜਾਂ ਕਿਸੇ ਸਾਧੂ ਸੰਤ ਫਕੀਰ ਦਾ ਮੇਲਾ ਹੋਵੇ,
ਸਾਡੇ ਪੰਜਾਬ ਦੀ ਰੌਣਕ ਹੋਵੇ ਤੇ ਇਹ ਸਾਰਿਆਂ ਤੋਂ ਮੂਹਰੇ ਪਈ ਹੁੰਦੀ। ਫਿਰ ਬਣਾਉਣ ਵਾਲੇ ਨੇ ਐਸੀ ਕਾਰੀਗਰੀ ਕੀਤੀ ਵੀ ਬੰਦੇ ਨੂੰ ਦੇਖ ਕੇ ਬਣਾਈ, ਵੀ ਜਿੱਦਾਂ ਬੰਦਾ ਨਾ ਵੀ ਇਹਦੇ ਵਿੱਚ ਫੇਫੜੇ ਸਾਹ ਭਰਦੇ ਆ ਤੇ ਇੱਥੇ ਕਾਂ, ਤੇ ਉਹ ਬੰਦਾ ਫਿਰ ਕਾਬੂ ਕਰਕੇ ਨਾ ਜਿਹੜਾ ਲਫ਼ਜ਼ ਗੱਲ ਕਰਦਾ, ਦਿਲ ਕਰਦਾ, ਉਹ ਲਫ਼ਜ਼ ਬੋਲਦਾ। ਇਦਾਂ ਹੀ ਬਣਾਉਣ ਵਾਲੇ ਨੇ ਇਹਦੇ 'ਚ ਉਦਾਂ ਹੀ ਸਾਹ ਭਰਨ ਵਾਲਾ ਬਣਾ ਕੇ ਤਾਂ ਫਿਰ ਐਸੀ ਵਿੱਚ ਕਲਾ ਪਾਈ ਆ ਵੀ ਜਿਹੜੀ ਗੱਲ ਇਹਨੂੰ ਕਹੋ ਨਾ ਉਹ ਕਰਦੀ। ਫਿਰ ਜਦੋਂ ਇਹ ਵੱਜਦੀ ਹੁੰਦੀ ਆ ਨਾ ਤੇ ਇਦਾਂ ਲੱਗਦਾ ਵੀ ਜਿੱਦਾਂ ਕੋਈ ਪਿਆਰ ਨਾਲ ਤੁਹਾਡੇ ਨਾਲ ਗੱਲਾਂ ਕਰਦਾ, ਕੋਈ ਜੀਵ ਬੈਠੇ ਨਾ ਪਿਆਰ ਨਾਲ ਦੋ ਗੱਲਾਂ ਕਰਦੇ, ਇਦਾਂ ਆਪਣੇ ਵੱਲ ਨੂੰ ਖਿੱਚਦੀ ਹੈ। ਸਾਡੇ ਹਿੰਦ ਸਿੰਧ ਦੇ ਵਿੱਚ ਹੁਣ ਇਹਦਾ ਘਰ ਬਣ ਗਿਆ ਤੇ ਇੱਥੇ ਜਿੱਥੇ ਕੋਈ ਲੋਕ ਸਾਜ਼ ਜਿਹੜਾ ਨਾ ਉਹ ਸਾਰਿਆਂ ਤੋਂ ਸਾਡਾ ਵੱਡਾ ਇਸ ਟਾਈਮ ਸਾਡੀ ਪੇਟੀ ਬਾਜਾ, ਇਹਨੂੰ ਹੋਰ ਵੀ ਕੁਝ ਹਾਂਜੀ। ਤੇ ਇਹਦੇ ਬਣਾਉਣ ਵਾਲੇ, ਇਹਦੇ ਕਾਰੀਗਰ, ਜਿੱਦਾਂ ਇਸ ਪੇਟੀ ਦੀ ਦਾਸਤਾਨ ਆ ਨਾ ਇਦਾਂ ਹੀ ਇਹਦੇ ਬਣਾਉਣ ਵਾਲਿਆਂ ਦੀ ਵੀ ਇੱਕ ਦਾਸਤਾਨ। ਉਹ ਦਾਸਤਾਨ ਕੀ ਆ ਉਹ ਤੁਹਾਨੂੰ ਸੁਣਾਉਣ ਵਾਸਤੇ ਅਸੀਂ ਆਪਦੇ ਸ਼ਹਿਰ ਮਿੰਟਗੁਮਰੀ ਸਾਹੀਵਾਲ ਉਹਦੇ ਵਿੱਚ ਬੈਠੇ ਆ ਤੇ ਉਸਤਾਦ ਲੋਕ, ਵੱਡੇ ਲੋਕ, ਉਸਤਾਦ ਅਬਦੁਲ ਕਾਦਰ ਸਾਹਿਬ ਤੇ ਉਹਨਾਂ ਦੇ ਹਾਜ਼ਰ ਹੋਏ ਆ ਇੱਥੇ ਵੀ ਤੁਹਾਡੇ ਨਾਲ ਗੱਲਬਾਤ ਕਰਾਉਣ ਵਾਸਤੇ। ਜਦੋਂ ਤੁਸੀਂ ਗੱਲਬਾਤ ਕਰੋਗੇ ਤੇ ਤੁਸੀਂ ਕਹੋਗੇ ਵੀ ਯਾਰ ਸਾਨੂੰ ਕਿਹਦੇ ਨਾਲ ਮਿਲਾਤਾ, ਅਸੀਂ ਤਾਂ ਉਡੀਕਦੇ ਸੀ ਵੀ ਇਹ ਗੱਲ ਅਸੀਂ ਲੱਭਦੇ ਸੀ ਜਿਹੜੀ ਅੱਜ ਲੱਭੀ ਤੁਸੀਂ। अस्सलाम वालेकुम ਜਨਾਬ ਜੀ, ਕੀ ਹਾਲ ਚਾਲ ਹੈ? ਆ ਤੁਸੀਂ ਇੱਥੇ ਲਾ ਲਓ ਜੀ, ਇੱਥੇ ਗੱਲ ਨੂੰ ਲਾ ਲਓ, ਗੱਲ ਨੂੰ ਇਦਾਂ। ਅਬਦੁਲ ਕਾਦਰ ਸਾਹਿਬ, ਤੁਸੀਂ ਇੱਕ ਤਾਂ ਆਪ ਦਾ ਤਾਰਫ ਕਰਾਓ ਆਪਣੇ ਕੁਨਬੇ ਦਾ, ਤਾਂ ਪਹਿਲਾਂ ਤਾਂ ਲੋਕਾਂ ਨੂੰ ਇਹ ਪਤਾ ਲੱਗੇ ਵੀ ਅਸੀਂ ਬੈਠੇ ਕਿੱਥੇ ਹਾਂ। ਅਸੀਂ ਜਨਾਬ ਪਾਰਟੀਸ਼ਨ ਤੋਂ ਪਹਿਲੇ ਅੰਮ੍ਰਿਤਸਰ 'ਚ ਹੁੰਦੇ ਸੀ। ਅੰਮ੍ਰਿਤਸਰ ਸ਼ਹਿਰ 'ਚ ਸਾਡੇ ਬਜ਼ੁਰਗਾਂ ਦੀਆਂ ਦੁਕਾਨਾਂ ਸੀ। ਉਸ ਵਕਤ ਇਹ ਸਿਤਾਰ, ਇਹ ਤਾਨਪੁਰਾ, ਇਹਨਾਂ ਚੀਜ਼ਾਂ ਦਾ ਕੰਮ ਸੀ ਜ਼ਿਆਦਾ। ਹਾਂ। ਤੇ ਇਹਨੂੰ ਇੱਥੇ ਬਰਰੇ ਸਗੀਰ 'ਚ ਇਸ ਚੀਜ਼ ਨੂੰ ਆਇਆ ਹੋ ਗਏ ਨੇ ਕੋਈ 200, 250, 300 ਸਾਲ। ਅੱਛਾ ਅੱਛਾ। ਇਹ ਆਈ ਹੈ ਫਰਾਂਸ ਤੋਂ, ਬੜੀ ਸ਼ਕਲ 'ਚ ਆਈ ਸੀ। ਹਾਂ। ਯਾਨੀ ਕਿ ਪੈਰਾਂ ਵਾਲਾ ਹੁੰਦਾ ਸੀ, ਪੈਰਾਂ 'ਚ ਇਹਦੇ ਪੱਖੇ ਹੁੰਦੇ ਸੀ ਤੇ ਹੱਥ ਨਾਲ ਵੱਜਦੀ ਸੀ। ਹਾਂ। ਤੇ ਕੁਛ ਉਹ ਜਿਸ ਵਕਤ ਅੰਗਰੇਜ਼ ਇਹਨੂੰ ਲੈ ਕੇ ਆਇਆ ਨਾ ਇੱਥੇ ਹਾਂ। ਹਿੰਦੁਸਤਾਨ 'ਚ, ਕਿਉਂਕਿ ਉਹ ਵੀ ਇੱਧਰ ਆਏ ਸੀ, ਉਹਨਾਂ ਦਾ ਸਾਜ਼ ਇਹ ਸੀ। ਇਹ ਫਰਾਂਸ 'ਚ ਜਦੋਂ ਇੱਧਰ ਆਈਏ, ਫਿਰ ਜਿਹੜੇ ਇਹ ਸਾਡੇ ਬਜ਼ੁਰਗ ਕੰਮ ਕਰਨ ਵਾਲੇ ਸੀ, ਕੁਛ ਇਹਦੇ 'ਚ ਦੂਸਰੇ ਲੋਕ ਵੀ ਸੀ, ਹਿੰਦੂ ਵੀ ਸੀਗੇ, ਉਹਨਾਂ ਨੇ ਮਿਲ ਕੇ ਇਹਨੂੰ ਫਿਰ ਛੋਟਾ ਕਰਨਾ ਸ਼ੁਰੂ ਕੀਤਾ। ਵਾਹ 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 ਵਾਹ। ਕਿ ਉਹ ਐਡੇ ਵੱਡੇ ਮਕੈਨੀਕਲ ਨੂੰ ਨਾ ਉਹਨਾਂ ਨੇ ਕਰਕੇ ਤੇ ਇਹ ਛੋਟਾ ਜਿਹਾ ਰੱਖਤਾ। ਉਹ ਵੀ ਹਿਸਟਰੀ ਮੇਰੇ ਕੋਲ ਮੌਜੂਦ ਹੈ, ਰਿਟਨ ਹਿਸਟਰੀ ਮੌਜੂਦ ਹੈ ਕਿਸ ਤਰ੍ਹਾਂ ਹੋਇਆ ਛੋਟਾ। ਅੱਛਾ, ਇਹ ਅਬਦੁਲ ਕਾਦਰ ਸਾਹਿਬ ਵੀ ਉਦੋਂ ਇੱਕ ਥਾਂ ਤੇ ਪਈ ਰਹਿੰਦੀ ਸੀ? ਹਾਂਜੀ। ਤੇ ਤੁਸੀਂ ਚੱਕਵੀਂ ਬਣਾਤੀ? ਹਾਂਜੀ, ਤੁਹਾਡੇ ਬਜ਼ੁਰਗਾਂ ਉਹ ਵੱਡਿਆਂ ਨੇ ਨਾ ਇਹਨੂੰ ਚੱਕਵੀਂ ਬਣਾਤਾ। ਹਾਏ ਹਾਏ ਹਾਏ। ਅੱਛਾ, ਫਿਰ ਵੀ ਇਹਨੂੰ ਤਸਲੀਮ ਨਹੀਂ ਕੀਤਾ ਗਿਆ। ਅੱਛਾ। ਚੱਕਵੀਂ ਬਣਾਤਾ, ਲੈ ਕੇ ਸਫਰੀ ਬਣਾਤਾ। ਸਾਡੇ ਕਲਾਸੀਕਲ ਨੇ ਇਹਨੂੰ ਕਬੂਲ ਨਹੀਂ ਕੀਤਾ। ਅੱਛਾ। ਬਹੁਤ ਅਰਸਾ ਲੱਗਾ ਇਹਨੂੰ ਕਲਾਸੀਕਲ ਦੇ ਵਿੱਚ ਇਨ ਹੋਣ 'ਚ। ਤੇ ਜਦੋਂ ਇਹ ਇਨ ਹੋ ਗਈ ਨਾ ਕਲਾਸੀਕਲ 'ਚ, ਸਾਡੇ ਪਾਕਿਸਤਾਨ ਨੇ ਤਾਂ ਫਿਰ ਬਾਕੀ ਮਿਊਜ਼ਿਕ ਆਪਣਾ ਜਿਹੜਾ ਹੈਗਾ ਸੀ ਨਾ, ਤਾਨਪੁਰਾ ਇਹ ਉਹ ਹੈ ਕੱਢ ਕੇ ਨਾ ਮਤਲਬ ਸਾਈਡ ਤੇ ਲਗਾਉਂਦੇ। ਵਾਹ ਵਾਹ ਵਾਹ। ਸਾਡੇ ਮਤਲਬ ਕਿ ਜਿਹੜੇ ਲੇਜੈਂਡ ਮੌਸੀਕਾਰ ਨੇ ਨਾ, ਮਤਲਬ ਕਿ ਉਹਨਾਂ ਨੇ ਮਤਲਬ ਜਿਹੜੇ ਨੂਰਜਹਾਂ ਦੀ ਟੇਕ ਹੋਈ ਹੈ, ਉਹਦੇ 'ਚ ਸਿਤਾਰ ਵੀ ਵੱਜੀ, ਉਹਦੇ 'ਚ ਮੈਂਡੋਲਿਨ ਵੀ ਵੱਜੀ, ਵਾਇਲਨ ਵੀ ਵੱਜਿਆ। ਤਾਨਪੁਰੇ ਦੀ ਵੀ ਆਵਾਜ਼ ਹੈ। ख्वाजा खुर्शीद अनवर ਦੀ ਮੌਸੀਕੀ ਹੈ। ਉਸ ਤੋਂ ਬਾਅਦ ਵੀ ਮਾਸਟਰ ਸਾਹਿਬ, ਮਾਸਟਰ ਅਬਦੁੱਲਾ ਸਾਹਿਬ, ਇੱਧਰ ਉੱਧਰ ਇੱਕਦਮ ਪਤਾ ਨਹੀਂ ਕੀ ਹੋਇਆ 90 ਤੋਂ ਬਾਅਦ ਨਾ, 1990 ਤੋਂ ਬਾਅਦ ਇਹਨਾਂ ਚੀਜ਼ਾਂ ਨੂੰ ਸਾਈਡ ਕਰਨਾ ਸ਼ੁਰੂ ਕਰਤਾ ਤੇ ਕੀਬੋਰਡ ਇਨ ਕਰ ਲਿਆ। ਤੇ ਦੂਸਰੀ ਦਫਾ ਉਹਨੂੰ ਨਾ ਅਸੀਂ ਅੰਗਰੇਜ਼ ਦੀ ਬਣਾਈ ਚੀਜ਼ ਨੂੰ, ਆਰਟੀਫਿਸ਼ਲ ਨੂੰ ਇਨ ਕਰ ਲਿਆ। ਉਹਨੂੰ ਇਨ ਜ਼ਰੂਰ ਕਰਦੇ, ਲੇਕਿਨ ਇਹਨਾਂ ਚੀਜ਼ਾਂ ਦਾ ਨਾ ਮਤਲਬ ਕਿ ਇਹਨਾਂ ਨੂੰ ਸਾਈਡ ਲਾਈਨ ਨਾ ਕਰਦੇ। ਅੱਛਾ। ਇਹ ਤਾਨਪੁਰਾ, ਸਿਤਾਰ ਤੇ ਸਾਰੰਗੀ ਨੂੰ ਇਹਨਾਂ ਦੀ ਆਪਣੀ ਥਾਂ ਸੀ। ਇਹ ਬਾਦਸ਼ਾਹਾਂ ਦੇ ਹਾਏ 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 ਦਰਬਾਰਾਂ 'ਚ ਵੱਜਣ ਵਾਲੀਆਂ ਚੀਜ਼ਾਂ ਸੀ। ਹਾਏ ਹਾਏ ਹਾਏ। ਬਹਰਹਾਲ ਹੁਣ ਕਰ ਰਹੇ ਇੱਕ ਦਫਾ ਅਕੋਰਡੀਅਨ ਆ ਗਿਆ, ਉਹ ਜਿਹੜਾ ਗੱਲੇ 'ਚ ਪਾ ਕੇ ਵਜਾਈਦਾ। 70 ਦੀ ਦਿਹਾਈ 'ਚ ਉਦੋਂ ਵੀ ਹਾਰਮੋਨੀਅਮ ਨੂੰ ਇੱਕਦਮ ਮਾਰ ਪੈ ਗਈ। ਸਾਰੀ ਇੰਡਸਟਰੀ 'ਚ ਉਹ ਅਕੋਰਡੀਅਨ ਚੱਲ ਰਿਹਾ। ਉਹ ਬਾਅਦ 'ਚ ਪਤਾ ਲੱਗਾ ਜੀ ਇਹ ਦੁਬਾਰਾ ਨਾ ਟਿਊਨ ਹੋਣਾ ਨਾ ਮੁਰੰਮਤ ਹੋਣਾ, ਫਿਰ ਇਨ ਹੋਇਆ ਦੁਬਾਰਾ ਫਿਰ ਇਹਨੇ ਜਿਹੜੀ ਪਕੜੀ ਹੈ ਨਾ, ਬੱਲੇ ਬੱਲੇ ਬੱਲੇ। ਉਸਤਾਦ ਪਠਾਣੇ ਖਾਨ ਮੋਢੇ ਤੇ ਨਿਸ਼ਾਨ ਪਾ ਲਿਆ ਸੀ। ਹਾਂਜੀ, ਚੱਕ ਚੱਕ। ਆਪਣੇ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਅਹਿਸਾਨ ਹੈ ਇਸ ਬਾਜੇ ਤੇ
ਕਿ ਉਹਨਾਂ ਨੇ ਪੂਰੀ ਦੁਨੀਆ 'ਚ ਫਿਰ ਕੇ ਨਾ ਇਹਨੂੰ ਹੀ ਮੋਰੀ ਬਣਾਇਆ, ਅੱਗੇ ਉਹਨਾਂ ਨੇ ਇਹਨੂੰ ਹੀ ਰੱਖਿਆ। ਇਹਨੂੰ ਰੱਖਿਆ। ਅਗਰ ਉਹ ਕਿਸੇ ਚੀਜ਼ ਹੋਰ ਇਨਸਟਰੂਮੈਂਟ ਨੂੰ ਅੱਗੇ ਰੱਖ ਲੈਂਦੇ ਤੇ ਇਹ ਵੀ ਗਿਆ ਸੀ। ਇਹ ਵੀ ਗਿਆ ਸੀ ਉਸਤਾਦਾਂ ਦਾ ਇਹ ਸਖਤ ਗੱਲਾਂ ਨੇ ਮੇਰੀਆਂ, ਅੱਛੀਆਂ ਨਹੀਂ ਲੱਗਣੀਆਂ ਲੋਕਾਂ ਨੂੰ ਹਾਂ ਕਿ ਅਸੀਂ ਲੋਕ ਨਾ ਦੂਸਰੇ ਲਿਬਾਦਾ ਬਹੁਤ ਜਲਦੀ ਪਹਿਨਣ ਦੀ ਕੋਸ਼ਿਸ਼ ਕਰਦੇ ਹਾਂ, ਹਾਂ ਦੂਸਰੇ ਦੀ ਸ਼ਕਲ ਹਾਂ ਨੂੰ ਆਪਣੀ ਸ਼ਕਲ ਤੇ ਬਣਾਉਣ ਦੀ ਖਿੱਚ ਆ। ਹਾਂਜੀ। ਇਹ ਸਾਨੂੰ ਖਿੱਚ ਆ। ਅਸੀਂ ਆਪਣਾ ਕਲਚਰ ਸਾਡਾ ਇੰਨਾ ਖੂਬਸੂਰਤ ਹੈ, ਇੰਨਾ ਪਿਆਰਾ ਹੈ, ਅਸੀਂ ਉਹਨੂੰ ਨਹੀਂ ਉਜਾਗਰ ਕਰਦੇ। ਹਾਂ ਅੱਛਾ ਅਬਦੁਲ ਕਾਦਰ ਸਾਹਿਬ, ਉਸਤਾਦਾਂ ਦੇ ਬਾਰੇ ਚ ਇਹ ਦੱਸਿਆ ਨੁਸਰਤ ਫਤਿਹ ਅਲੀ ਖਾਨ ਸਾਹਿਬ ਵੀ ਕਹਿੰਦੇ ਵੀ ਜਦੋਂ ਸੌਂਦੇ ਸੀ ਨਾ ਰਾਤ ਨੂੰ ਤੇ ਉਦੋਂ ਵੀ ਬਾਜਾ ਨਾਲ ਪਿਆ ਹੁੰਦਾ। ਸੁਣਨ ਚ ਇਸ ਤਰ੍ਹਾਂ ਹੀ ਆ। ਉਹ ਸਾਰਾ ਉਹਨਾਂ ਨੂੰ ਤੇ ਉਹ ਤੇ ਇੱਕ ਐਸੀ ਸ਼ਖਸੀਅਤ ਸੀ, ਔਰ ਉਹਨਾਂ ਦਾ ਨਾਮ ਜ਼ਿਆਦਾ ਹੋ ਗਿਆ, ਉਹਨਾਂ ਦੇ ਵੀ ਹਮ ਪੱਲਾ ਲੋਕ ਹੈਗੇ ਸਨ, ਹਾਂ ਹਾਂ ਸਿਰਫ ਖਾਨ ਸਾਹਿਬ ਨਹੀਂ ਸੀ। ਖਾਨ ਸਾਹਿਬ ਦਾ ਨਾਮ ਦੁਨੀਆ ਤੇ ਜ਼ਿਆਦਾ ਹੋ ਗਿਆ ਕਿਉਂਕਿ ਉਹ ਦੁਨੀਆਦਾਰੀ ਵੀ ਜਾਣਦੇ ਸਨ। ਹਾਂ ਖਾਨ ਸਾਹਿਬ ਦੇ ਦੌਰ 'ਚ ਵੀ ਉਹਨਾਂ ਦੇ ਹਮ ਪੱਲਾ ਲੋਕ ਹੈਗੇ ਸਨ, ਹਾਂ ਉਹਨਾਂ ਦੇ ਬਜ਼ੁਰਗਾਂ ਦੇ ਦੌਰ 'ਚ ਵੀ ਉਹਨਾਂ ਦੇ ਹਮ ਪੱਲਾ ਲੋਕ ਹੈਗੇ ਸਨ। ਜਿਸ ਤਰ੍ਹਾਂ ਰਾਹਤ ਸਾਹਿਬ ਦੇ ਅਗਰ ਬਿਠਾਓ ਤੇ ਉਹਨਾਂ ਦੇ ਹਮ ਪੱਲਾ ਲੋਕ ਹੈ ਨੇ। ਉਹ ਘਰਾਣਾ ਵੱਡਾ ਹੋ ਗਿਆ ਜਿਹਦੀ ਵਜ੍ਹਾ ਤੋਂ ਬਸ ਕੁਝ ਸਾਡੇ ਮੀਡੀਆ ਦੀ ਵੀ ਹੈ। ਮਤਲਬ ਫਤਿਹ ਆਪਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦੇ ਨਾਲ ਜ਼ਮਾਨੇ 'ਚ ਹੁੰਦੇ ਸਨ ਬਖਸ਼ੀ ਸਲਾਮਤ। ਹਾਏ 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 ਕੀ ਵੱਡਾ ਨਾਮ ਆ। ਠੀਕ ਹੈ ਜੀ। ਤੇ ਇੱਕ ਮਤਲਬ ਫਤਿਹ ਅਲੀ ਮੁਬਾਰਕ ਅਲੀ ਦੇ ਜ਼ਮਾਨੇ 'ਚ ਹੁੰਦੇ ਸਨ ਮੁਹੰਮਦ ਅਲੀ ਫਰੀਦੀ। ਆਹਾ ਠੀਕ ਹੈ। ਫਰੀਦੀ ਕਵਾਲ। ਇਹ ਇਸ ਤਰ੍ਹਾਂ ਚਲਦੀਆਂ ਆਈਆਂ। ਉਹ ਬਹੁਤ ਹੀ ਦਰਵੇਸ਼ ਲੋਕ ਹੈਗੇ ਸਨ, ਉਹ ਜ਼ਰਾ ਸਾਈਡ ਲਾਈਨ ਹੋ ਗਏ। ਹਾਂ ਹੈ ਕੀ ਬਾਤ ਹੈ। ਤੇ ਇਸ ਤਰ੍ਹਾਂ ਕਰਕੇ ਇਹਦੀ ਹਿਸਟਰੀ ਹੈ। ਖਾਨ ਸਾਹਿਬ ਦਾ ਬਹੁਤ ਬੜਾ ਨਾਮ ਹੈ ਮਾਸ਼ਾਅੱਲਾ। ਔਰ ਫਿਰ ਤੁਸੀਂ ਦੇਖੋ ਵੀ ਜਿਹੜੇ ਸਾਡੇ ਗਜ਼ਲ ਗਾਇਕ ਸੀ ਉਹਨਾਂ ਨੇ ਵੀ ਇਹ ਮੋਹਰੇ ਰੱਖੀ। ਹਾਂਜੀ ਵੱਡੇ ਗੁਲਾਮ ਅਲੀ ਤੋਂ ਸ਼ੁਰੂ ਹੋ ਜੀਏ। ਇਹ ਮੇਰੇ ਬਜ਼ੁਰਗਾਂ ਦੀ ਨਾ ਇੱਕ ਤਸਵੀਰ ਹੈਗੀ ਹੈ। ਇਹ ਮੈਨੂੰ ਲੰਦਨ ਤੋਂ ਇੱਕ ਆਰਡਰ ਆਇਆ ਤੇ ਉਹਨੇ ਮੈਨੂੰ, ਮੈਂ ਜਦੋਂ ਉਹਨੂੰ ਆਪਣਾ ਤਾਰਫ ਕਰਾਇਆ ਤੇ ਉਹਨੇ ਤਸਵੀਰ ਭੇਜੀ ਮੈਨੂੰ। ਅੱਛਾ ਉਹ ਦਿਖਾਓ ਤਾਂ। ਤੇ ਤੁਹਾਡੇ ਬਜ਼ੁਰਗਾਂ ਦਾ ਨਾਮ ਕੀ ਸੀਗਾ? ਵੱਡੇ ਬਾਬਾ ਜੀ ਦਾ ਨਾਮ ਸੀ ਸੂਫੀ ਅਬਦੁਲ ਖਾਲਿਕ। ਹਾਂ ਤੇ ਇਸ ਕੰਮ ਦੇ ਵਿੱਚ ਜਿਨ੍ਹਾਂ ਨੇ ਜਗਤ ਉਸਤਾਦ ਹੋ ਗਏ ਨਾ, ਉਹ ਹੈਗੇ ਉਸਤਾਦ ਬੰਦੂ ਖਾਨ, ਇਹ ਮੁਹੰਮਦ ਇਖਲਾਕ ਉਰਫ ਬੰਦੂ ਖਾਨ। ਅੱਛਾ ਉਸਤਾਦ ਬੰਦੂ ਖਾਨ ਤੁਹਾਡੇ ਮੇਰੇ ਤਾਇਆ ਜੀ ਨੇ, ਉਹ ਪ੍ਰਾਈਡ ਆਫ ਪਰਫਾਰਮੈਂਸ ਲੈ ਰਹੇ ਨੇ। ਅੱਛਾ ਇਹ ਲੈ ਰਹੇ ਵਜ਼ੀਰ ਆਜ਼ਮ ਤੋਂ? ਗਵਰਨਰ ਪੰਜਾਬ ਤੋਂ। ਅੱਛਾ ਵਾਹ ਵਾਹ ਵਾਹ। ਉਸਤਾਦ ਬੰਦੂ ਖਾਨ ਦੀ ਤਸਵੀਰ ਲੱਗੀ। ਇਹ ਮੈਨੂੰ ਉਹਨਾਂ ਨੇ ਆਪਣਾ ਲੰਦਨ ਤੋਂ ਇੱਕ ਬੰਦੇ ਨੇ ਤਸਵੀਰ ਭੇਜੀ ਜਿਹੜੀ ਕਿ ਯਾਨੀ ਕਿ ਉਹਨਾਂ ਦੇ ਬੱਚਿਆਂ ਕੋਲ ਵੀ ਨਹੀਂ ਪਈ। ਇਹ ਕਿੰਨੀ ਹੁਣ ਤਾਂ ਇਹਨਾਂ ਨੂੰ ਇਹ ਮੁਸ਼ਰਫ ਸਾਹਿਬ ਦੇ ਦੌਰ 'ਚ ਮਿਲਿਆ, ਫੌਜੀਆਂ ਦੌਰ 'ਚ ਇਹਨਾਂ ਮਿਲਦਾ। ਨੂੰ ਗੁਜ਼ਰਿਆ ਕਿੰਨਾ ਟਾਈਮ ਹੋ ਗਿਆ? ਇਹਨਾਂ ਨੂੰ ਹੋ ਗਿਆ 11-12 ਸਾਲ। 12 ਸਾਲ ਹੋ ਗਏ। ਅੱਛਾ ਆਹ ਜਿਹੜੇ ਤੁਹਾਡੇ ਮਗਰਲੇ ਪਾਸੇ ਸਾਜ਼ ਪਏ ਆ, ਇਹ ਕਿਹੜੇ ਕਿਹੜੇ ਪਏ ਆ ਤੇ ਕਿੰਨੇ ਕਿੰਨੇ ਪੁਰਾਣੇ? ਇਹ ਹੈਗਾ ਤਕਰੀਬਨ 150 ਸਾਲ ਪੁਰਾਣਾ ਤਾਨਪੁਰਾ, ਇਹਨੂੰ ਤਾਨਪੁਰਾ ਕਹਿੰਦੇ ਨੇ। ਅੱਛਾ ਤਾਨਪੁਰ। ਇਹ ਕਲਾਸੀਕਲ ਗਾਣੇ ਦੀ ਜਾਨ ਹੈ। ਹਾਂ ਇਹ ਵਾਲਾ। ਹਾਂ ਹਾਂ। ਤੇ ਇਹ ਹੈਗੀ ਸੀ ਸਿਤਾਰ। ਸਤਾਰ। ਹਾਂਜੀ ਇਹ ਸਾਰੰਗੀ, ਇਹਦਾ ਇੱਕ ਮਾਡਲ ਹੈਗਾ। ਇਹ ਸਾਰੰਗੀ ਹੈ ਨਹੀਂ। ਸਰੰਗੀ ਕਰਨੀ? ਨਹੀਂ ਨਹੀਂ ਇਹ ਨਾ ਸਰੰਗੀ ਦਾ ਇੱਕ ਮਾਡਲ ਹੈ, ਛੋਟੀ ਸਰੰਗੀ ਹੈ। ਅੱਛਾ ਵਾਹ ਵਾਹ। ਆ ਤੁੰਬਾ ਪਰਾਂ ਨੂੰ ਕਰਿਓ ਇਹਨੂੰ। ਇਹ ਦਿਖਾ ਦਿਓ। ਹਾਂ ਇਹ ਲੱਥ ਜੂਗੀ ਇੱਥੋਂ? ਨਹੀਂ ਲੱਥੇਗੀ ਨਹੀਂ, ਕਰੀਬ ਕਰ ਲਓ ਜ਼ਰਾ। ਅੱਛਾ ਇਹਦੇ ਨਾਲ ਨਾ ਕਾਫੀ ਚੀਜ਼। ਬੜੀ ਪੁਰਾਣੀ ਸਰੰਗੀ ਆ ਇਹ ਤਾਂ। ਇਹ ਤਾਂ ਹੁਣ ਰਹਿਆ ਵੀ ਨਹੀਂ ਹੈ ਜਿਹੜਾ ਆ ਸਾਜ਼ ਆ। ਹਾਂਜੀ ਇਹ ਨਹੀਂ ਰਿਹਾ। ਹੂੰ ਇਹ ਅੰਡਰ ਪ੍ਰੋਸੈਸ ਵੀ ਹੈ। ਮੈਂ ਤੁਹਾਨੂੰ ਇਹਦੀ ਤਸਵੀਰਾਂ ਭੇਜਾਂਗਾ। ਮੈਂ ਬਣਾ ਰਿਹਾ ਇਹਨੂੰ ਵੀ। ਅੱਛਾ 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 ਇਹ ਤਿਆਰ ਹੋ ਰਹੀ ਹੈ? ਹਾਂਜੀ ਵਾਹ ਵਾਹ ਵਾਹ। ਇਹ ਤੇ ਇੱਕ ਮਾਡਲ ਪਿਆ ਨਾ, ਉਹ ਮੈਂ ਤਿਆਰ ਕਰ ਰਿਹਾ। ਤੇ ਤੁਹਾਨੂੰ ਇਹਦੇ ਚ ਆਇਆ ਕਿੰਨਾ ਟਾਈਮ ਹੋ ਗਿਆ? ਮੈਂ ਇਹਦੇ 'ਚ ਆਇਆ ਸੀ ਜਨਾਬ 1988 'ਚ। 88 ਚ? ਹਾਂਜੀ ਉਦੋਂ ਉਮਰ ਕਿੰਨੀ ਸੀ? ਉਦੋਂ ਬਸ ਇਹੀ 7ਵੀਂ 8ਵੀਂ 'ਚ ਪੜ੍ਹਦੇ ਸੀ। ਅੱਛਾ ਉਦੋਂ ਵਾਲਦ ਸਾਹਿਬ ਦੇ ਨਾਲ? ਦਾਦਾ ਜੀ ਦੇ ਨਾਲ। ਦਾਦਾ ਜੀ ਦੇ ਨਾਲ ਬੈਠੇ? ਵਾਲਦ ਸਾਹਿਬ ਵੀ ਇਹੀ ਕੰਮ ਕਰਦੇ ਸੀ। ਹੂੰ ਵਾਲਦ ਸਾਹਿਬ ਜ਼ਰਾ ਸਖਤੇ ਗਏ ਸੀ ਦਾਦਾ ਜੀ ਦਾ। ਹਾਂ ਤੁਸੀਂ ਦਾਦਾ ਜੀ ਦੀ ਹਕੂਮਤ ਸੀ ਨਾ, ਤੇ ਫਿਰ ਉਹਨਾਂ ਦੇ ਅੰਡਰ ਹੀ ਕੰਮ ਕੀਤਾ। ਤੇ ਬੰਦੂ ਖਾਨ ਸਾਹਿਬ ਨਾਲ ਤੁਸੀਂ ਬੈਠੇ ਰਹੇ, ਉਹਨਾਂ ਨਾਲ ਵੀ ਤੁਹਾਡੀ ਹੋਈ? ਹਾਂ ਉਹ ਮੈਨੂੰ ਲੈ ਗਏ ਸੀ ਲਾਹੌਰ। ਅੱਛਾ ਉਹਨਾਂ ਦੀ ਦੁਕਾਨ ਲਾਹੌਰ ਹੈਗੀ ਸੀ। ਲਾਹੌਰ? ਉਹ ਕਹਿਣ ਲੱਗੇ ਇਹਨੂੰ ਭੇਜੋ ਜ਼ਰਾ। ਮੈਂ ਲਾਹੌਰ ਕਿਹੜੀ ਥਾਂ ਦੇ ਉੱਤੇ? ਲੰਗੇ ਮੰਡੀ 'ਚ। ਲੰਗੇ ਮੰਡੀ? ਲੰਗੇ ਮੰਡੀ ਹੈ ਜਿਹੜਾ ਹੈਗਾ ਨਾ ਸਿਟੀ ਸਿਨੇਮਾ, ਹਾਂ ਹਾਂ ਉਹਦੇ ਸਾਹਮਣੇ ਦੁਕਾਨ ਸੀ, ਉਹਦੀ ਬੈਕ ਗੇਟ ਦੇ ਸਾਹਮਣੇ ਦੁਕਾਨ ਸੀ ਵਾਹ ਵਾਹ। ਬੰਦੂ ਸਾਹਿਬ ਦੀ। ਅੱਛਾ ਤੇ ਹੋਰ ਸਾਜ਼ ਕਿਹੜਾ ਪਿਆ? ਇਹ ਗਿਟਾਰ ਹੈ ਤੇ ਵੈਸਟਰਨ ਹੈਗਾ। ਇਹ ਵਾਇਲਨ ਹੈ। ਵਾਇਲਨ ਕਿਹੜਾ? ਇਹ ਵਾਇਲਨ, ਇਹ ਜਿਹੜਾ ਸਟਿਕ ਨਾਲ ਬੋਲਦਾ ਹੈ। ਅੱਛਾ 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 ਜਿਹਦੇ ਵਿੱਚ ਫੇਰਦੇ ਆ ਸੋਟੀ? ਹਾਂਜੀ ਹੂੰ ਇਹ ਹੋਏਗਾ।
ਇਹ ਉਹ ਸਾਜ਼ ਆ ਜਿਹੜੇ ਤੁਸੀਂ ਬਣਾਉਣ ਜਾਣਦੇ ਆ? ਹਾਂਜੀ। ਵਾਹ ਵਾਹ। ਲੇਕਿਨ ਹੁਣ ਇਹ ਚੀਜ਼ਾਂ, ਇਹ ਜਿਹੜੀਆਂ ਦੋ ਚੀਜ਼ਾਂ ਨੇ ਨਾ, ਇਹ ਬਾਹਰੋਂ ਬਹੁਤ ਅੱਛੀਆਂ ਆ ਰਹੀਆਂ ਤੇ ਇਹਦੇ ਸਾਡੇ ਬਣਾਉਣ ਤੋਂ ਇਹਦੀ ਕਾਸਟ ਕੰਮ ਆਉਂਦੀ ਔਰ ਅੱਛੀ ਬਣ ਕੇ ਆਉਂਦੀ। ਅਸੀਂ ਇਸ ਕਰਕੇ ਨਾ ਇਹਦਾ ਕਸਟਮਰ ਹੋਵੇ ਤੇ ਉੱਤੇ ਮੰਗਾ ਕੇ ਦੇ ਦਈਏ। ਅੱਛਾ ਅੱਛਾ। ਲੇਕਿਨ ਇਹ ਬਣਾਉਣੀ ਜਾਣਦੇ ਅਸੀਂ। ਉਹ ਜਾਣਦੇ ਜੀ। ਤੁਹਾਨੂੰ 50 ਸਾਲ ਤਾਂ ਹੋ ਗਏ? ਮੇਰੀ ਕੰਮ ਕਰਨ ਦੀ ਉਮਰ ਤਕਰੀਬਨ ਕੋਈ 38 ਸਾਲ ਹੋ ਗਈ। ਅੱਛਾ, ਜਿਹਦੇ 'ਚ ਤੁਸੀਂ ਕੰਮ ਕਰ ਰਹੇ ਹੋ? ਜੀ, ਆਪਣਾ ਕੰਮ ਕਰ ਰਹੇ ਹਾਂ। ਆਪਣਾ ਕੰਮ। ਤੇ ਅਸੀਂ ਜਦੋਂ ਵੀ ਆਏ ਆ ਨਾ, ਤੁਸੀਂ ਕੋਈ ਨਾ ਕੋਈ ਪੇਟੀ ਬਣਾਉਂਦੇ ਆ ਜੀ। ਤੇ ਇਹ ਤੁਹਾਨੂੰ ਕਿੱਥੋਂ ਕਿੱਥੋਂ ਲੋਕ ਬਣਵਾਉਂਦੇ ਤੁਹਾਡੇ ਕੋਲੋਂ? ਇਹ ਪੂਰੀ ਦੁਨੀਆ ਹੀ ਤੋਂ ਮੇਰੇ ਕੋਲ ਆਰਡਰ ਹੁੰਦਾ। ਪੂਰੀ ਦੁਨੀਆ? ਪੂਰੀ ਦੁਨੀਆ, ਪਾਕਿਸਤਾਨ ਤੋਂ ਇਲਾਵਾ। ਪਾਕਿਸਤਾਨ ਦੇ ਹਰ ਸ਼ਹਿਰ 'ਚ, ਹਰ ਬੜੇ ਗਾਣ ਵਾਲੇ ਕੋਲ ਅਗਰ ਮੇਰਾ ਇੰਸਟਰੂਮੈਂਟ ਨਹੀਂ ਤੇ ਮੇਰਾ ਨਾਮ ਜ਼ਰੂਰ ਹੈ। ਵਾਹ ਵਾਹ ਵਾਹ। ਕਿ ਕੰਮ ਕਰਨ ਵਾਲੇ ਹੈਗੇ ਨੇ। ਤੇ ਮਤਲਬ ਕਰਾਚੀੋਂ ਸ਼ੁਰੂ ਹੋ ਜਾਓ, ਫਰੀਦ ਇਜਾਜ਼ ਇਸ ਟਾਈਮ ਲੈਜੈਂਡ। ਕੀ ਬਾਤ, ਕੀ ਬਾਤ। ਪਾਕਿਸਤਾਨ 'ਚ ਕਰੋ ਕੰਮ ਕਰਾਉਂਦੇ ਤੇ ਮੇਰੇ ਕੋਲੋਂ। ਅੱਛਾ, ਉਹ ਹੈ ਕਰਾਚੀ ਤੇ ਕੰਮ ਇੱਥੋਂ ਇਹ ਕੰਮ ਇੱਥੋਂ। ਵਾਹ ਵਾਹ। ਅੱਛਾ। ਉਹ ਸਾਲ 'ਚ 9 ਮਹੀਨੇ ਮੁਲਕੋਂ ਬਾਹਰ ਰਹਿੰਦੇ ਨੇ। ਹਾਂਜੀ। ਔਰ ਉਸ ਤੋਂ ਬਾਅਦ ਇਹ ਬਖਸ਼ੀ ਸਲਾਮਤ। ਵਾਹ ਵਾਹ। ਉਹਨਾਂ ਦੀ ਔਲਾਦ। ਹਾਂ, ਉਹਨਾਂ ਦੇ ਨਦੀਮ ਸਾਹਿਬ, ਜਵੇਦ ਸਾਹਿਬ ਵੀ ਅੱਲਾ ਨੂੰ ਪਿਆਰੇ ਹੋ ਗਏ। ਮੀਆਂ ਦਾਦ ਫੈਮਿਲੀ। ਅੱਛਾ ਅੱਛਾ। ਮਤਲਬ ਬਦਰ ਮੀਆਂ ਦਾਦ, ਸ਼ੇਰ ਮੀਆਂ ਦਾਦ, ਹਾਂਜੀ। ਉਹਨਾਂ ਕੋਲ ਮੇਰੇ ਇੰਸਟਰੂਮੈਂਟ ਨੇ। ਠੀਕ। ਨਜ਼ੀਰ ਇਜਾਜ਼ ਕੋਲ ਮੇਰੇ ਇੰਸਟਰੂਮੈਂਟ ਨੇ। ਤੇ ਮੇਰੇ ਅਲੀ ਸ਼ੇਰ ਅਲੀ। ਉਹਨਾਂ ਨੇ ਮੇਰੇ ਬਜ਼ੁਰਗਾਂ ਕੋਲੋਂ ਕੰਮ ਕਰਾਇਆ, ਕਿਉਂਕਿ ਉਹ ਫਿਰ ਇੱਕ ਕੋਈ ਬੰਦਾ ਉਹਨਾਂ ਦਾ ਸ਼ਾਗਿਰਦ ਹੋ ਗਿਆ ਸੀ। ਅੱਛਾ ਅੱਛਾ। ਉਹ ਕੰਮ ਉਹਨਾਂ ਵੱਡੇ ਭਾਈ ਸਾਹਿਬ, ਮਤਲਬ ਮੇਰੇ ਅਲੀ ਸਾਹਿਬ, ਅੱਲਾ ਉਹਨਾਂ ਦੀ ਹਯਾਤੀ ਕਰੇ, ਜ਼ਿੰਦਾ ਨੇ। ਉਹਨਾਂ ਨੂੰ ਸਾਡੀ ਸਾਰੀ ਹਿਸਟਰੀ ਦਾ ਪਤਾ ਹੈ, ਮੇਰੇ ਤੋਂ ਵੀ ਜ਼ਿਆਦਾ। ਵਾਹ ਵਾਹ ਵਾਹ। ਉਹ ਇੰਨਾ ਜਾਣਦੇ ਤੁਹਾਨੂੰ? ਇੰਨਾ ਜਾਣਦੇ ਨੇ। ਅੱਛਾ, ਇੰਡੀਆ ਦੇ ਵਿੱਚ ਇਸ ਸਾਜ਼ ਦੀ ਬਹੁਤ ਕਦਰ ਹੈ ਜੀ। ਤੇ ਜਦੋਂ ਬਜ਼ੁਰਗ ਤੁਹਾਡੇ ਆ ਗਏ, ਜੀ। ਮੁੜ ਕੇ ਤੁਹਾਡੇ ਉੱਥੇ ਪੁਰਾਣਾ ਜਿਹੜਾ ਤੁਹਾਡਾ ਟਿਕਾਣਾ ਸੀ, ਜਾਂ ਕਦੀ ਦੁਬਾਰਾ ਕੋ ਆਣ ਜਾਣ ਜਾਂ ਕੋਈ ਗੱਲਬਾਤ? ਅਸਲ 'ਚ ਨੁਕਸਾਨ ਬਹੁਤ ਜ਼ਿਆਦਾ ਹੋ ਗਿਆ ਜੀ ਸਾਡੀ ਫੈਮਿਲੀ ਦਾ। ਦੁਬਾਰਾ ਜਾ ਨਹੀਂ ਸਕੇ। ਇਹ ਉੱਥੋਂ ਪਹਿਲੇ ਤਾਂ ਆਉਣਾ ਹੀ ਨਹੀਂ ਸੀ ਚਾਹ ਰਹੇ, ਕਿਉਂਕਿ ਇਹਨਾਂ ਦੀ ਬਹੁਤ ਸਾਰੀ ਫੈਮਿਲੀ, ਅਸੀਂ ਲਾਹੌਰ ਹੀ ਬੈਠੇ ਸੀ। ਜਿਹੜੇ ਕੁਛ ਘਰ ਹੈਗੇ ਸੀ, ਉਹ ਫਿਰ ਜਦੋਂ ਇੱਧਰ ਆ ਗਏ ਨਾ, ਜਾ ਨਹੀਂ ਸਕੇ। ਨੁਕਸਾਨ ਬਹੁਤ ਹੋ ਗਿਆ। ਨੁਕਸਾਨ ਬੜਾ। ਇੱਥੇ ਇਹ ਲੇਟ ਆਏ। ਇਹ 14 ਨੂੰ ਨਹੀਂ ਆਏ, ਇਸ ਤੋਂ ਥੋੜੀ ਮਹੀਨਾ ਗੁਜ਼ਾਰ ਕੇ ਆਏ ਸੀ। ਤੇ ਉੱਥੇ ਭਰੀਆਂ ਦੁਕਾਨਾਂ ਛੱਡ ਕੇ ਆ ਗਏ, ਇੱਥੇ ਖਾਲੀ ਲੱਭੀਆਂ। ਇੱਥੇ ਖਾਲੀ ਲੱਭੀ? ਉਹ ਵੀ ਉੱਥੇ ਜੇ 4 ਸੀ ਤੇ ਇੱਥੇ ਉਹਦਾ ਅੱਧ ਵੀ ਨਹੀਂ ਲੱਭਾ। ਅੱਧ ਵੀ ਨਹੀਂ ਲੱਭਾ ਜੀ। ਚਲਾਕ ਨਹੀਂ ਸੀ, ਦਰਵੇਸ਼ ਲੋਕ ਸੀ। ਹਾਂ। ਸੂਫੀਜ਼ਮ ਨਾਲ ਤਾਲੁਕ ਰੱਖਣ ਵਾਲੇ ਸੀ ਸਾਡੇ ਦਾਦਾ ਜੀ। ਇਹ ਗੱਲ ਸਮਝ ਆਉਂਦੀ ਹੈ, ਜਿਹੜਾ ਤੁਹਾਡਾ ਕੰਮ ਆ ਨਾ, ਇਹ ਕੰਮ ਹੀ ਲੱਗਣ ਵਾਲਾ, ਇਹ ਇਸ਼ਕ ਵਾਲਾ ਕੰਮ। ਹਾਂ, ਹੈ ਤੇ ਇਸ ਤਰ੍ਹਾਂ ਹੀ ਹੈ, ਲੇਕਿਨ ਸਾਡੀ ਫੈਮਿਲੀ 'ਚ ਹੀ ਇਹ ਕੰਮ ਕਰਨ ਵਾਲੇ ਜਿਹੜੇ 2-4 ਬੰਦੇ ਨੇ ਰਹਿ ਗਏ ਨੇ, ਉਹ ਮਤਲਬ ਸੂਫੀਜ਼ਮ ਨੂੰ ਇੰਨਾ ਨਹੀਂ ਮਤਲਬ ਸਮਝਦੇ। ਅੱਛਾ। ਜਿਨ੍ਹਾਂ ਨੇ ਸਾਡੇ ਹੀ ਬਜ਼ੁਰਗਾਂ ਕੋਲੋਂ ਕੰਮ ਸਿੱਖਿਆ। ਵਕਤ ਹੀ ਬਦਲ ਗਿਆ ਭਾਈ ਜਾਨ, ਕਿ ਜਿੰਨੇ ਸਾਡੇ ਕੋਲੋਂ ਕੰਮ ਪੁੱਛਿਆ ਨਾ, ਉਹ ਪਤਾ ਕੀ ਕਹੇਗਾ, ਇਹਨੂੰ ਤਾਂ ਮੈਂ ਦੱਸਿਆ। ਇੰਨੀ ਕੁ ਯਾਨੀ ਕਿ ਉਹ ਹੋ ਗਈ ਹੈ, ਕੀ ਕਹਿੰਦੇ ਨੇ, ਇੰਨਾ ਕੁ ਮੈਂ ਦੱਸਦਾ ਇਹਨੂੰ ਕਹਿੰਦੇ ਬੇਕਦਰੀ ਹੋ ਗਈ ਉਸਤਾਦ ਦੀ। ਹਾਂ। ਮੈਂ ਕੋਈ ਨਹੀਂ ਸ਼ਾਗਿਰਦ ਕਰਦਾ। ਹਾਂ। ਮੇਰਾ ਸ਼ਾਗਿਰਦ ਹੈ ਮਲੇਸ਼ੀਆ 'ਚ। ਹਾਂ। 3-4 ਸ਼ਾਗਿਰਦ ਨੇ, ਇੱਕ ਤੇ ਕੰਮ ਕਰ ਰਿਹਾ, 2-4 ਵੈਸੇ ਹੀ ਹੋ ਗਏ। ਉਹਨੂੰ ਦੇਖ ਕੇ ਉਹਦੇ ਸ਼ਾਗਿਰਦ ਮੇਰੇ ਸ਼ਾਗਿਰਦ ਹੋ ਗਏ। ਇੱਥੇ ਮੈਂ ਸ਼ਾਗਿਰਦ ਇਸ ਕਰਕੇ ਨਹੀਂ ਕੀਤਾ, ਬਸ ਜਿਹਨੂੰ ਕਰੀਏ ਨਾ, ਉਹ ਕਹਿੰਦਾ ਕਿ ਇਹਨਾਂ ਨੂੰ ਕੰਮ ਅਸੀਂ ਦੱਸਿਆ। ਕਹਿੰਦੇ ਵੀ ਜ਼ੋਰ ਥੋੜਾ ਤੇ ਵਾਗ ਵੱਡੀ। ਇੱਥੇ ਇਹ ਚੱਲਦਾ ਵੀ ਦੂਏ ਜ਼ਿਲ੍ਹੇ 'ਚ ਜਾ ਕੇ ਨਾ, ਮੇਰੇ ਵਰਗਾ ਤਾਂ ਉੱਥੇ ਕਾਰੀਗਰੀ ਕੋਈ ਨਹੀਂ। ਉਹ ਅਬਦੁਲ ਕਾਦਰ, ਉਹ ਮੈਂ ਹੀ ਦੱਸਿਆ ਉਹਨੂੰ ਕੰਮ, ਵੀ ਜ਼ੋਰ ਥੋੜਾ ਤੇ ਵਾਗ ਵੱਡੀ, ਵੀ ਅਸਲ ਜਿਹੜੀ ਹੈ ਨਾ ਉਹਨੂੰ ਲੁਕੋ। ਹੁਣ ਗੱਲ ਅਬਦੁਲ ਕਾਦਰ ਸਾਹਿਬ, ਜਿਹੜੀ ਪੇਟੀਆਂ ਵੀ ਤੁਹਾਡੀਆਂ ਹੁਣ ਇੰਡੀਆ 'ਚ ਵੀ ਜਾਂਦੀਆਂ ਕਿਤੇ? ਨਹੀਂ, ਇੰਡੀਆ 'ਚ ਮੇਰੇ ਇੱਕ ਆਈਟਮ ਗਈ ਹੈ, ਔਰ ਉਸਤਾਦਾਂ ਕੋਲ ਗਈ। ਉਹ ਵੀ ਬਹੁਤ ਬੜੀ ਅਜੀਬ ਆਈਟਮ ਸੀ। ਅੱਛਾ। ਯਾਨੀ ਕਿ ਇਹਦੇ ਤੋਂ ਹਟ ਕੇ ਬਣ ਕੇ ਗਿਆ ਉਹ। ਇਹਦੇ 'ਚ ਹੁੰਦੇ 42 ਜ਼ਿਆਦਾ 42 ਕੀਜ਼ ਹੁੰਦੀਆਂ ਨੇ। ਉਹਦੇ 'ਚ 54 ਕੀ ਪਾਈਆਂ ਮੈਂ, ਔਰ 4 ਸੈੱਟ ਲਗਾਏ। ਇਹਦੇ 'ਚ 2 ਹੁੰਦੇ, ਇਹਦੇ 'ਚ ਮੈਂ 4 ਲਗਾਏ ਆਪਣੇ ਹਿਸਾਬ ਨਾਲ। ਵਾਹ ਵਾਹ ਵਾਹ। ਉਹ ਬਣ ਕੇ ਉਹ ਕੇਰਲਾ 'ਚ ਗਿਆ। ਅੱਛਾ। ਹਾਂਜੀ। ਤੇ ਪਾਕਿਸਤਾਨੀ ਪੇਟੀਆਂ ਇਸ ਟਾਈਮ ਉੱਥੇ ਚੱਲਦੀਆਂ? ਨਹੀਂ, ਉਹਨਾਂ ਦਾ ਆਪਣਾ ਅੱਛਾ ਕੰਮ ਹੈਗਾ। ਮੈਂ ਨਹੀਂ ਕਿਸੇ ਦੀ ਬੁਰਾਈ ਕਰਦਾ। ਉਹ ਸਾਡੇ ਨਾਲੋਂ ਖੂਬਸੂਰਤ ਬਣਾਉਂਦੇ ਨੇ, ਲੇਕਿਨ ਸਾਡਾ ਇੱਕ ਆਪਣਾ ਹੈਗਾ। ਸਾਡੇ ਕੰਮ ਦਾ ਇੱਕ ਆਪਣਾ ਨਜ਼ਰੀਆ, ਉਹਨਾਂ ਦੇ ਕੰਮ ਦਾ ਆਪਣਾ ਨਜ਼ਰੀਆ।
ਸਾਡੇ ਕੰਮ ਦੀ ਖੂਬ, ਸਾਡਾ ਕੰਮ ਹੈਗਾ ਜਾਨਦਾਰ ਔਰ ਮਜ਼ਬੂਤ, ਉਹਨਾਂ ਦਾ ਕੰਮ ਹੈਗਾ ਖੂਬਸੂਰਤ ਔਰ ਨਾਜ਼ੁਕ। ਇਹ ਕੰਮ ਜਾਣਦਾ। ਹਾਂਜੀ। ਅੱਛਾ ਅਬਦੁਲ ਕਾਦਰ ਸਾਹਿਬ, ਇਹ ਪੇਟੀ ਨੇ ਆਪਣੀ ਥਾਂ ਤਾਂ ਬੜੀ ਬਣਾਈ ਆ। ਹਾਂਜੀ, ਬਸ ਸਾਰਿਆਂ ਨੂੰ ਭਜਾਤਾ ਇਹਨੇ। ਭਜਾਤਾ ਬੜੇ ਬੜੇ ਲੋਕ ਜਿਹੜੇ ਨਾ ਇੰਡਸਟਰੀ ਚੋਂ ਆਊਟ ਹੋ ਗਏ। ਵਾਇਲਨ ਵਾਲੇ, ਮੈਂਡੋਲੀਨ ਵਾਲੇ, ਇੱਕ ਜ਼ਿੰਦਗੀ ਲੱਗਦੀ ਵਾਇਲਨ, ਇਹ ਵਾਇਲਨ ਵਜਾਉਣ ਵਾਸਤੇ ਇਹਨੂੰ ਇੱਕ ਜ਼ਿੰਦਗੀ ਚਾਹੀਦੀ ਹੈ। ਆਏ ਹਾਏ ਹਾਏ, ਤੇ ਇਹ ਛੇਤੀ ਸੌਖਾ ਹੋ ਜਾਂਦਾ। ਇਹਦੇ ਤੇ ਬਣਿਆ ਹੋਇਆ ਨਾ। ਹਾਂ, ਇਹਦੇ ਤੇ ਬਣਿਆ ਹੋਇਆ ਸਾਰਾ ਨਿਜ਼ਾਮ ਤੁਹਾਡੇ, ਇਹਦੇ 'ਚ ਕੁਝ ਵੀ ਨਹੀਂ ਹੈਗਾ। ਕੁਝ ਵੀ ਲੱਭਣਾ ਇਹਦੇ 'ਚ ਬਣਾ ਕੇ ਤੁਸੀਂ ਜਦੋਂ ਤੁਹਾਡਾ ਕੰਨ ਕੰਮ ਕਰੇਗਾ ਨਾ ਕਿ ਸੁਰ ਫਲਾਂ ਆ ਗਿਆ, ਉੱਥੇ ਤੁਸੀਂ ਰੁਕੋਗੇ। ਪਹਿਲੇ ਤੇ ਤੁਹਾਡੇ ਅੰਦਰ ਸੁਰ ਵਸੇਗਾ ਨਾ, ਇਹਦਾ ਸੁਰ ਤੁਸੀਂ ਬਣਿਆ ਜਿਹੜਾ ਤੁਹਾਨੂੰ ਸਾਹਮਣੇ ਆ ਗਿਆ, ਤੁਸੀਂ ਵਜਾ ਦੇਣਾ। ਵਾਹ ਵਾਹ ਵਾਹ। ਇਹ ਤੁਹਾਡੇ ਤੋਂ ਸਾਰਿਆਂ ਤੋਂ ਪੁਰਾਣਾ ਕੋਈ ਸਾਜ਼ ਪਿਆ ਤੁਹਾਡੇ ਕੋਲ? ਪੁਰਾਣੇ ਤੋਂ ਪੁਰਾਣਾ ਇੱਕ ਹੈ ਪਿਆ 150 ਸਾਲ ਪੁਰਾਣਾ, ਤੇ ਇੱਕ ਹੈ ਪੈਰ ਪੇਟੀ ਪਈ ਹੈ ਜਿਹੜੀ ਜਿਸ ਸ਼ਕਲ 'ਚ ਆਈ ਸੀ, ਲੇਕਿਨ ਇਹ ਬਣੀ ਹੋਈ ਸਿੱਖ ਦੀ ਹੈ, 150 ਸਾਲ ਪੁਰਾਣੀ, ਕੱਪੜੇ ਦੇ ਨੀਚੇ ਜੀ। ਅੱਛਾ, ਲੜ ਚੱਕੋ ਜੀ। ਹਾਂਜੀ। ਇਹ ਪੈਰ ਇਹਦੇ ਹੇਠ, ਇਹ ਸਾਰੀ ਇੱਕੋ ਹੀ? ਮੈਂ ਕਢਾਉਣਾ ਇਹਨੂੰ। ਨਹੀਂ ਕਢਾਣੀ ਨਹੀਂ, ਬਸ ਸਟਾਪ ਕਰ ਲਓ, ਪਤਾ ਲੱਗ ਜਾ। ਚੱਕੀ ਫਿਆਜ਼ ਉਤਲੀ ਛਾਵਾਂ ਚੱਕਦੇ, ਪਤਾ ਲੱਗੇ ਵੀ ਹੈ ਕਿਹੜੀ। ਤੇ ਉਹ ਸਿੱਖ ਦਾ ਨਾਮ ਤੁਹਾਨੂੰ ਹੈ ਚੇਤੇ ਕੋਈ? ਹਾਂ, ਇਹਦੇ ਅੰਦਰ ਲਿਖਿਆ ਹੈ ਕਰਤਾਰ ਸਿੰਘ। ਅੱਛਾ, ਅਨਾਰਕਲੀ 'ਚ ਪਾਕਿਸਤਾਨ ਬਣਨ ਤੋਂ ਪਹਿਲੇ। ਵਾਹ 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 ਵਾਹ। ਅੱਛਾ, ਇਹ ਹੁਣ ਨਹੀਂ ਹੈਗਾ ਇਹ ਡਿਜ਼ਾਈਨ? ਨਹੀਂ, ਹੁਣ ਨਹੀਂ ਹੈ। ਇੰਡੀਆ 'ਚ ਚੱਲਦਾ, ਇੱਥੇ ਨਹੀਂ ਚੱਲਦਾ। ਇੱਥੋਂ ਚੱਕ ਦੀ ਜਗ੍ਹਾ ਖਾਲੀ ਕਰਾਂ? ਨਹੀਂ, ਇਹ ਸਾਰਾ ਹੀ ਹੈਗਾ ਨਾ, ਸਾਰਾ ਪੀਸ ਨੀਚੇ ਤੱਕ। ਇਹ ਸਾਰੀ ਇੱਕ ਆ, ਇੱਥੋਂ ਹੇਠੋਂ ਸ਼ੁਰੂ ਹੁੰਦੀ ਹੈ, ਉੱਤੇ ਇੱਥੋਂ ਸ਼ੁਰੂ ਹੋ ਕੇ ਤੇ ਇੱਧਰ ਨੂੰ ਜਾਂਦੀ ਹੈ। ਏਡੀ ਵੱਡੀ ਇੱਕ ਆ। ਇਹ ਕਿੱਥੇ ਲਿਖਿਆ ਹੈ ਕਰਤਾਰਪੁਰ? ਮੈਂ ਇੱਕ ਮਿੰਟ, ਕਰਤਾਰ ਸਿੰਘ ਲਿਖਿਆ ਹੈਗਾ ਇੱਥੇ। ਕਰਤਾਰ ਸਿੰਘ ਜੀ। ਕੈਸੀ ਪੁਰਾਣੀ ਯਾਦ ਆ। ਇਹ ਕਿੰਨੀ ਕੁ ਟਾਈਮ ਦੀ ਹੋਣੀ ਹੈ? 150 ਸਾਲ ਪੁਰਾਣੀ। 150 ਸਾਲ ਪੁਰਾਣੀ ਪੇਟੀ ਜੀ ਤੁਹਾਨੂੰ ਦਿਖਾ ਰਹੇ ਆ ਇਸ ਟਾਈਮ। ਉਸ ਟਾਈਮ ਕਹਿੰਦੇ ਵੀ ਕਿਸੇ ਸਰਦਾਰ ਦੀ ਬਣੀ ਹੋਈ, ਕਿੱਡੇ ਸ਼ੌਕ ਨਾਲ ਬਣਾਈ ਹੋਣੀ ਉਸ ਟਾਈਮ, ਤੇ ਉਸ ਟਾਈਮ ਦੀ ਬੜੀ ਜਦੀਦ ਬਣੀ ਹੋਈ ਹੈ। ਹਾਂਜੀ, ਉਸ ਟਾਈਮ ਦਾ ਬਹੁਤ ਸਾਫ ਸੁਥਰਾ, ਬਹੁਤ ਮਹਿੰਗਾ ਕੰਮ ਹੋਇਆ। ਮਹਿੰਗਾ ਕੰਮ। ਉਹ ਲਿਖਿਆ ਜੀ ਕਰਤਾਰ ਸਿੰਘ। ਵਾਹ ਵਾਹ ਵਾਹ। ਹਾਂ, ਅਨਾਰਕਲੀ ਲਾਹੌਰ। ਇਧਰ ਲਿਖਿਆ, ਇਹ ਦੇਖੋ। ਪੂਰਾ ਲਿਖਿਆ ਹੈ ਅੰਗਰੇਜ਼ੀ ਵਿੱਚ। ਹੈ ਹਾਂਜੀ। ਕੀ ਬਾਤ ਹੈ। ਇਹ ਬੜੀ ਪੁਰਾਣੀ ਜੀ ਯਾਦ ਹੈ, ਤਾਂ ਤੁਸੀਂ ਸਾਨੂੰ ਤੋਹਫਾ ਹੀ ਦਿਖਾ ਦਿੱਤਾ। ਤੇ ਉਧਰੋਂ ਜਿਹੜਾ ਲੱਕੜੀ ਵੀ ਸਾਗਵਾਨ ਲੱਗੀ। ਸਾਗਵਾਨ? ਹਾਂਜੀ। ਸਾਗਵਾਨ ਤਾਂ ਬਹੁਤ ਮਹਿੰਗੀ ਹੁੰਦੀ। ਹਾਂਜੀ। ਇਹ ਕਿਹੜੀ ਕਿਹੜੀ ਲੱਕੜੀ ਲੱਗ ਜਾਂਦੀ ਇਹਨੂੰ ਜੀ? ਇਹਨੂੰ ਸਾਗਵਾਨ ਔਰ ਕੈਲ ਹੀ ਲੱਗਦੀ ਹੈ। ਅੱਛਾ, ਕੈਲ ਹੀ ਹੈ ਸਾਗਵਾਨ। ਹਾਂ, ਇਹਦੇ ਅੰਦਰ ਵੀ ਅੰਦਰਲੀ ਹੈ ਜਿਹੜੀ ਮਸ਼ੀਨ ਹੈ ਉਹ ਕੈਲ ਦੀ ਹੈ। ਅੱਛਾ, ਕੈਲ ਦੀ ਬਾਡੀ ਇਹਦੀ ਸਾਗਵਾਨ ਦੀ। ਚਾਲੂ ਆ ਜੀ ਹੁਣ ਇਸ ਟਾਈਮ? ਹਾਂਜੀ, ਅੱਜ ਵੀ ਚਾਲੂ ਆ। ਤਾਂ ਦੇਖ, ਹਜੇ ਮੜ ਜੀ ਟਾਕੀ ਮਾਰੀ ਹੈ, ਨਵੀਂ ਨਕੋਰ ਹੈ। ਆ ਜਾਓ ਇੱਧਰ ਆ ਜਾਓ। ਉਹ ਬਸ ਮੈਂ ਕੱਲਾ। ਅੱਛਾ, ਆ ਕੱਲਾ ਬੰਦਾ ਜੀ, ਫਿਰ ਉਹ ਕਿੱਧਰ ਹੋਈਏ। ਹਾਂ। ਅੱਛਾ, ਇਹ ਇੱਕ ਤਾਂ ਇਹਨੂੰ ਲੱਕੜੀ ਲੱਗਦੀ, ਹੋਰ ਇਹਨੂੰ ਪੇਟੀ ਨੂੰ ਕੀ ਲੱਗਦਾ? ਬਸ ਸਾਰਾ ਕੁਝ ਲੱਕੜੀ ਦਾ ਹੀ, ਲੱਕੜੀ, ਚਮੜਾ, ਗੱਤਾ। ਤੇ ਅੰਦਰ ਜਿਹੜੇ ਰੀਡ ਹੁੰਦੇ ਨੇ ਉਹ ਜਾਂ ਇੰਡੀਆ ਤੋਂ ਬਣ ਕੇ ਆਉਂਦੇ ਜਾਂ ਜਰਮਨ ਦੇ ਹੁੰਦੇ ਨੇ। ਅੱਛਾ ਅੱਛਾ ਅੱਛਾ। ਜਿਹੜੇ ਦੇ ਅੰਦਰ ਬੋਲਦੇ ਨੇ। ਤੇ ਤੁਹਾਨੂੰ ਤਾਂ ਵਜਾਣੀ ਵੀ ਆਉਂਦੀ ਹੁਣ? ਅਸਲ 'ਚ ਵਜਾਣਾ ਜਿਹੜਾ ਨਾ ਉਹ ਇੱਕ ਫੁੱਲ ਟਾਈਮ ਜੌਬ ਹੈ। ਅੱਛਾ ਅੱਛਾ। ਪਤਾ ਹੈ, ਲੇਕਿਨ ਉਹ ਪ੍ਰੈਕਟਿਸ ਨਹੀਂ, ਉਹ ਰਵਾਨਗੀ ਨਹੀਂ ਹੈ। ਵਾਹ ਵਾਹ। ਜਿਹੜਾ ਇੱਧਰ ਤੁਸੀਂ ਕਿਹਾ ਵੀ 150 ਸਾਲ ਪੁਰਾਣਾ ਪਿਆ ਸਾਜ, ਉਹ ਕਿਹੜਾ? ਇਹ ਤਾਨਪੁਰਾ। ਤਾਨਪੁਰਾ। ਇਸ ਤੋਂ ਵੀ ਜ਼ਿਆਦਾ ਹੋ ਸਕਦਾ। ਹਾਂ, ਇਹ ਹਾਥੀ ਦੰਦ ਦਾ ਕੰਮ ਹੋਇਆ। ਹਾਥੀ ਦੇ ਦੰਦਾਂ ਦਾ? ਹਾਂਜੀ। ਵਾਹ ਵਾਹ ਵਾਹ। ਕੀ ਬਾਤ ਆ ਜੀ। ਇਹ ਵੀ ਤੋਹਫਾ ਹੀ ਆ। ਇਹ ਉਸ ਟਾਈਮ ਬਾਦਸ਼ਾਹਾਂ ਦੇ ਬਹਿ ਕੇ। ਹਾਂਜੀ ਹਾਂਜੀ। ਇਹਦੇ ਤੇ ਰਾਗ ਗਾਉਂਦੇ ਹੁੰਦੇ ਸੀ। ਜੀ ਜੀ। ਬਰਸਾਤੀ ਰਾਗ। ਹਾਂਜੀ। ਇਹ ਅਸੀਂ ਇਸ ਕਰਕੇ ਰੱਖਿਆ ਇਹਨੂੰ ਅਸਲੀ ਹਾਲਤ 'ਚ, ਜਦੋਂ ਇਹਦਾ ਕੋਈ ਚਾਹਣ ਵਾਲਾ ਆਏਗਾ ਨਾ, ਫਿਰ ਉਹਦੇ ਸਾਹਮਣੇ ਤਿਆਰ ਕਰਾਂਗੇ। ਹਾਏ 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 ਹਾਏ। ਚਾਹਣ ਵਾਲਾ ਆਉਣ ਵਾਲਾ ਹੁਣ ਬਸ। ਅੱਲਾ ਖੈਰ ਕਰੇ। ਵਾਹ ਵਾਹ ਵਾਹ। ਇਹ ਜੀ ਅਸੀਂ ਸੁਣਦੇ ਹੁੰਦੇ ਸੀ ਨਾ ਵੀ ਐਡਾ ਵੱਡਾ ਇਦਾਂ ਬਹਿ ਕੇ ਵਜਾਣਾ, ਤੇ ਕਿਆ ਹੈ ਕਿ ਇਹ ਪੂਰੀ ਇਹਦਾ ਵਜ਼ਨ ਦੇਖ, ਇਹ ਦੇਖੋ ਇਹਦਾ ਵਜ਼ਨ 2 ਕਿਲੋ ਵੀ ਨਹੀਂ ਹੈ। ਅੰਦਰੋਂ ਸਾਰਾ ਖਾਲੀ ਹੈ। ਇਹ ਕਾਹਦਾ ਬਣਿਆ ਹੋਣਾ ਜੀ? ਇਹ ਵੀ ਲੱਕੜੀ ਦਾ ਹੀ ਹੈ। ਇਹ ਕੱਦੂ ਹੈ। ਕੱਦੂ? ਕੱਦੂ। ਇਦਾਂ ਮੜ ਜਾ ਘੁਮਾਇਓ। ਇਹ ਕੱਦੂ ਹੈਗਾ। ਪੇਠਾ ਕੱਦੂ? ਹਾਂਜੀ, ਉਹੀ। ਵਾਹ ਵਾਹ ਵਾਹ। ਉਹ ਬੜਾ ਜੰਗਲੀ ਕੱਦੂ ਹੁੰਦਾ ਸੀ, ਉਹ ਜਿਹੜੇ ਵੱਡੇ ਕੱਦੂ ਹੁੰਦੇ ਸੀ, ਇਹਨਾਂ ਨੂੰ ਫਿਰ ਸਾਲ ਹਾ ਸੁਕਾਉਂਦੇ ਸੀ। ਹਾਂ।
ਸਾਲਾ ਸਾਲ ਇਹਨਾਂ ਨੂੰ ਛੱਤਾਂ ਨਾਲ ਟੰਗੀ ਰੱਖਣਾ। ਤੇ ਇਹ ਕੱਦੂ ਦੀ ਇੰਨੀ ਉਮਰ ਹੁੰਦੀ ਹੈ ਜੀ? ਹੈਗੀ ਹੈ। ਵਾਹ ਵਾਹ ਵਾਹ, ਕੁਦਰਤੀ ਸ਼ਾਇਦ। ਹਾਂਜੀ, ਅਗਰ ਇਹ ਟੁੱਟ ਜਾਏਗਾ ਫਿਰ ਇਹਨੂੰ ਦੂਸਰੇ ਪੈ ਜਾਣਗੀ ਚੀਜ਼ਾਂ, ਹੂੰ ਮਤਲਬ ਕਿ ਕੋਈ ਕੀੜਾ ਲੱਗ ਜਾਏਗਾ ਜਾਂ ਕੁਝ ਹੋ ਜਾਏਗਾ। ਹੂੰ। ਪਾਲਿਸ਼ ਦੇ ਅੰਦਰ ਇਹਨੂੰ ਕੋਈ ਅਸਰ ਨਹੀਂ, ਇਹਨੂੰ ਤੈਅ ਚੜੀ ਗਈ, ਉਮਰ ਵੱਧ ਗਈ। ਹਾਂਜੀ। ਇਹੋ ਮੈਂ ਤੁਹਾਨੂੰ ਅਗਲੇ ਦਿਨ ਕਿਹਾ ਨਹੀਂ ਸੀਗਾ ਵੀ ਸਰੋਂ ਜਿੱਡੇ ਪੇਠੇ ਨਹੀਂ ਹੁੰਦੇ, ਇਹ ਪੇਠਾ ਕੱਦੂ ਆ। ਹਾਂਜੀ, ਬਹੁਤ ਵੱਡਾ ਵੱਡਾ ਕੱਦੂ ਹੁੰਦਾ ਸੀ। ਹਾਂ, ਹਲਵਾ ਕੱਦੂ। ਕੀ ਬਾਤ ਹੈ ਜੀ। ਤੇ ਇਹਦੇ 'ਚ ਕਹਿ ਲਓ ਵੀ ਇੱਕ ਪੂਰਾ ਦੌਰ ਆ, ਪੂਰੀ ਦਾਸਤਾਨ ਹੈ ਇਹਦੀ। ਉਹ ਸਿਆਣਿਆਂ ਤੋਂ ਸੁਣਦੇ ਸੀ, ਹੁਣ ਖਬਰੇ ਝੂਠ ਆ ਸੱਚ ਆ। ਕਹਿੰਦੇ ਵੀ ਉਹ ਚਿਰਾਗ 'ਚ ਪਾ ਕੇ ਨਾ, ਦੀਵੇ ਦੇ ਵਿੱਚ ਲੋ ਪਾ ਕੇ ਤੇ ਹਰਸ਼ਾ, ਤੇ ਉਹਨੂੰ ਤੀਲੀ ਨਹੀਂ ਲਾਉਂਦੇ ਸੀ, ਵੀ ਰਾਗ ਦੇ ਨਾਲ ਹੀ ਚਿਰਾਗ ਬਾਲ ਦਿੰਦੇ ਸੀ। ਮੀਂਹ ਆ ਜਾਂਦਾ ਸੀ, ਬਰਸਾਤੀ ਰਾਗ ਗਾਉਂਦੇ, ਗੱਲਾਂ ਸੁਣੀਆਂ ਹੋਈ ਜਿਹੜੀਆਂ। ਇਹ ਅਸਲ 'ਚ ਨਾ ਇਹ ਬਣੀਆਂ ਨੇ ਕਹਾਵਤਾਂ ਉਹਨਾਂ ਦੇ ਨਾ, ਮਤਲਬ ਉਸ ਵਕਤ ਇੱਕ ਇਬਾਦਤ ਦੇ ਤੌਰ ਤੇ ਵੀ ਇਹਦਾ ਹੁੰਦਾ ਸੀ, ਪਾਕ ਸਾਫ ਲੋਕ ਹੁੰਦੇ ਸੀ। ਇਹ ਹੋਇਆ ਜ਼ਰੂਰ ਹੈ ਕਿ ਅੱਗ ਲੱਗ ਗਈ, ਸ਼ੀਸ਼ਾ ਟੁੱਟ ਗਿਆ, ਬਾਰਿਸ਼ ਆ ਗਈ, ਨਹੀਂ ਆਈ ਤਾਂ ਤੁਹਾਡੇ ਅੰਦਰ ਬਾਰਿਸ਼ ਵਾਲਾ ਮਾਹੌਲ ਬਣ ਗਿਆ। ਓਹੋ, ਇਸ ਕਰਕੇ ਕਹਿੰਦੇ ਸੀ ਬਰਸਾਤ ਹੋ ਗਈ। ਹਾਏ 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 ਹਾਏ। ਆ ਗੱਲ ਅੱਜ ਸਮਝ ਆਈ। ਅੱਜ ਇਹ ਗੱਲ ਝੂਠ ਨਹੀਂ ਹੈ, ਮਤਲਬ ਤੁਹਾਨੂੰ ਬਾਰਿਸ਼ ਦੀ ਜ਼ਰੂਰਤ ਹੈ। ਓਏ ਹਾਏ 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 ਔਰ ਤੁਹਾਨੂੰ ਰਾਗ ਦਾ ਪਤਾ, ਉਹ ਰਾਗ ਚੱਲ ਰਿਹਾ ਤੇ ਅੰਦਰ ਜਿਹੜਾ ਤੁਹਾਡਾ ਬਾਰਿਸ਼ ਵਾਲਾ ਹਾਏ ਹਾਏ ਹਾਏ, ਅੱਜ ਸਮਝ ਆਈ ਗੱਲ ਦੀ। ਤੇ ਉਹ ਜਿਹੜਾ ਦੀਪਕ ਹੁੰਦਾ ਸੀ ਉਹਦਾ ਇਹ ਸੀ ਕਿ ਉਹ ਜਲਨ ਹੋ ਜਾਂਦੀ ਸੀ ਅੰਦਰ, ਬੇਚੈਨੀ ਲੱਗ ਜਾਂਦੀ ਸੀ। ਆਹਾ ਆਹਾ, ਮੈਂ ਕਹਿੰਦਾ ਸਾਡਾ ਗੇੜਾ ਹੀ ਪੂਰਾ ਹੋ ਗਿਆ। ਗੱਲ ਐਸੀ ਲੈ ਕੇ ਚੱਲੇ ਇਹਨਾਂ ਕੋਲੋਂ, ਐਸਾ ਸਬਕ ਦੱਸਿਆ ਵੀ ਅੱਜ ਤੱਕ ਇਸ ਗੱਲ ਦੀ ਸਮਝ ਨਹੀਂ ਆਉਂਦੀ ਸੀ। ਬੰਦੇ ਬਸ ਇਹ ਕਹਿੰਦੇ ਸੀ ਉਹ ਨਹੀਂ ਭਾਈ ਝੂਠ ਆ, ਕੋਈ ਕਹਿੰਦਾ ਸੀ ਸੱਚ ਆ। ਆਹ ਗੱਲ ਆ ਅਸਲ ਵੀ ਬਾਰਿਸ਼ ਕਿਹੜੀ ਤੇ ਚਿਰਾਗ ਕਿਹੜਾ। ਹਾਏ ਹਾਏ ਹਾਏ, ਵੀ ਉਹ ਲੋ ਕਿਹੜੀ ਹੁੰਦੀ ਸੀ ਤੇ ਉਹ ਮੀਂਹ ਕਿਹੜਾ। ਉਹ ਜਿਹੜਾ ਤਾਰ ਨਾਲ ਤਾਰ ਵੱਜਦੀ ਸੀ, ਹਾਏ ਹਾਏ ਹਾਏ। ਉਹ ਕਿਸੇ ਟਾਈਮ ਤੁਹਾਨੂੰ ਸਿਤਾਰ ਦਿਖਾਵਾਂਗੇ। ਅੱਛਾ, ਉਹਨੂੰ ਸਤਾਰ ਸਾਦੇ। ਉਹ ਸਿਤਾਰ ਹੈਗੀ। ਹਾਂ ਉਹ ਜਦੋਂ ਟਿਊਨ ਹੋਵੇ ਨਾ ਚੀਜ਼, ਹਾਂ ਹਾਂ ਹਾਂ, ਜਦੋਂ ਸੁਰ ਹੋਇਆ ਜੀ ਇਹ ਗਿਟਾਰ, ਇਹਦੇ 'ਚ ਵੀ ਹੋ ਜਾਏਗਾ। ਇੱਥੇ ਦੂਸਰਾ ਇਹਨੂੰ ਟਿਊਨ ਕਰਕੇ ਰੱਖਾਂਗੇ ਤੇ ਦੂਸਰਾ ਗਿਟਾਰ ਜਦੋਂ ਅਸੀਂ ਇੱਥੇ ਰੱਖ ਕੇ ਉਹਨੂੰ ਵਜਾਵਾਂਗੇ ਨਾ, ਤੇ ਤੁਸੀਂ ਇਹਦੇ ਨਾਲ ਕੋਈ ਆਲਾ ਲਗਾਓਗੇ ਤੇ ਇਹਦੇ ਅੰਦਰੋਂ ਵੀ ਉਹਦੀ ਆ ਰਹੀ ਹੋਏਗੀ, ਆਵਾਜ਼, ਗੂੰਜ ਆ ਰਹੀ ਹੋਏਗੀ। ਹਾਏ 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 ਹਾਏ, ਅਗਰ ਸੁਰ ਮੁਕੰਮਲ ਹੈ। ਵਾਹ ਵਾਹ ਵਾਹ। ਹੁਣ ਤੇ ਸੁਰ ਫਿੱਕਾ ਬਹੁਤ ਹੋ ਗਿਆ। ਹਾਏ 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 ਹਾਏ, ਕੀ ਬਾਤ ਆ, ਕੀ ਡੂੰਗੀ ਗੱਲ ਕੀਤੀ। ਸੁਰ ਫਿੱਕਾ ਬਹੁਤ ਹੋ ਗਿਆ। ਸੁਰ 'ਚ ਇੱਕ ਅਜੀਬ ਜਹਾਨ ਹੈਗਾ ਸੀ। ਹਾਂਜੀ, ਤੁਸੀਂ ਇੱਕ ਗੱਲ ਕੀਤੀ ਨਾ, ਇਹ ਹੁਣ ਦੇਖੋ ਨਾ ਜੀ, ਮਜ਼ਹਬੀ ਤੌਰ ਦੇ ਉੱਤੇ ਹੀ ਹੈ। ਗਿਰਜਾ ਘਰ ਹੋਵੇ, ਚਰਚ ਹੋਵੇ, ਗੁਰਦੁਆਰਾ ਹੋਵੇ, ਇਹ ਉੱਥੇ ਪਈ ਹੈ ਉੱਥੇ ਬਸ ਉਹ ਫਿਰ ਅਸਲ 'ਚ ਨਾ ਸਾਡੇ ਖਿਚੜੀ ਬਹੁਤ ਪੱਕ ਗਈ ਔਰ ਸਮਾਨ ਜ਼ਿਆਦਾ ਪੈ ਗਿਆ। ਓਹੋ, ਹਰ ਚੀਜ਼ ਦੀ ਨਾ ਸਾਡੇ ਦੇਖਦੇ ਦੇਖਦੇ ਖਿਚੜੀ ਬਹੁਤ ਜ਼ਿਆਦਾ ਪੱਕ ਗਈ। ਖਿਚੜੀ 'ਚ ਵੀ ਸਮਾਨ ਬਹੁਤਾ ਪਾ ਦਈਏ, ਬੇਸਵਾਦੀ ਹੋ ਜਾਂਦੀ। ਉਹ ਬੇਸਵਾਦ ਦਾਲ ਹੁਣ ਠੀਕ ਹੈ, ਬੇਸਵਾਦਾ ਕੰਮ ਹੋ ਗਿਆ, ਬੇਸਵਾਦਾ। ਵਾਹ 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 ਵਾਹ। ਇਹਨੂੰ ਸਾਦਾ ਤਰੀਕੇ ਨਾਲ ਦੇਖੋ ਨਾ ਤੇ ਕੁਝ ਵੀ ਨਹੀਂ ਹੈ ਇਹਦੇ, ਕੁਝ ਵੀ ਨਹੀਂ। ਕੋਈ ਚੀਜ਼ ਹੈ, ਤੁਸੀਂ ਮਤਲਬ ਇੱਕ ਕੁਰਸੀ ਬਣਵਾਈ, ਤੁਸੀਂ ਬਿਹਤਰੀਨ ਕੁਰਸੀ ਬਣਵਾਈ, ਤੁਸੀਂ ਉਹਦੇ ਤੇ ਬੈਠ ਕੇ ਤੁਸੀਂ ਤਾਲੀਮ ਦੇ ਰਹੇ ਹੋ, ਤੇ ਕੁਰਸੀ ਦਾ ਕੀ ਕਸੂਰ ਹੈ? ਸਵਾਬ ਤੇ ਤੁਹਾਨੂੰ ਮਿਲਣਾ। ਤੁਸੀਂ ਉਹਦੇ ਤੇ ਬੈਠ ਕੇ ਤੇ ਲੋਕਾਂ ਦੇ ਆਪਣਾ ਤਕਦੀਰ ਦੇ ਬੁਰੇ ਫੈਸਲੇ ਲਿਖੋ, ਕੁਰਸੀ ਦਾ ਕੀ ਕਸੂਰ ਹੈ ਦੱਸੋ? ਆਹਾ, ਵਾਹ ਵਾਹ ਵਾਹ, ਕੀ ਬਾਤ ਅਬਦੁਲ ਕਾਦਰ। ਇਹ ਕਾਇਨਾਤ ਦਾ 14ਵਾਂ ਇਲਮ ਹੈ। ਹਾਂ, ਹਜ਼ਰਤ ਦਾਊਦ अलैहिस्सलाम ਤੇ ਮੌਸੀਕੀ ਨਾਜ਼ਲ ਹੋਈ ਹੈ, ਤੇ ਬਸ ਇਸ ਤੋਂ ਬਾਅਦ ਫਿਰ ਅਸੀਂ ਕੁਝ ਕਰ ਨਹੀਂ ਸਕਦੇ। ਜਦੋਂ ਅਸੀਂ ਉਹ ਇੱਕ ਈਮਾਨ ਮਜਮਲ ਪੜ੍ਹਦੇ ਹਾਂ, ਹਾਂਜੀ ਠੀਕ ਹੈ ਨਾ, ਅਸੀਂ ਸਭ ਸਾਰੇ ਨਬੀਆਂ ਤੇ ਈਮਾਨ ਲਿਆਏ, ਬੇਸ਼ੱਕ, ਤੇ ਉਹਦੇ ਕੀ ਦਾਊਦ अलैहिस्सलाम ਨਹੀਂ ਹੈ, ਹੈਗੇ ਕਿਉਂ? ਠੀਕ ਹੈ। ਹਾਏ ਹਾਏ ਉਹਨਾਂ ਦੀ ਵੀ ਮੌਸੀਕੀ ਹੈਗੀ ਸੀ, ਉਹਨਾਂ ਦੀ ਵੀ ਲਹਿਨੇ ਦਾਊਦੀ ਜਿਹੜਾ ਸੀ, ਹਾਏ ਹਾਏ। ਉਹ ਇਹ ਸਾਰੇ ਕੰਮ ਉਹਦੇ 'ਚ ਹੋਏ ਨੇ। ਅੱਗ ਵਾਲੇ ਵੀ, ਬਰਸਾਤ ਵਾਲੇ ਵੀ, ਪਰਿੰਦੇ ਇਕੱਠੇ ਕਰਨ ਵਾਲੇ ਵੀ, ਇਹ ਸਭ ਉਹਨਾਂ ਦੇ ਮਿਊਜ਼ਿਕ 'ਚ ਹੋਇਆ। ਕੀ ਬਾਤ ਹੈ, ਕੀ ਬਾਤ ਹੈ। ਅਸਲ 'ਚ ਅਸੀਂ ਹੋ ਗਏ ਤਹਿਕੀਕ ਤੋਂ ਦੂਰ, ਹਾਂ, ਤੁਹਾਨੂੰ ਦੱਸਣ ਵਾਲਾ ਹੈ ਕੋਈ ਨਹੀਂ। ਗੱਲ ਜੇ ਸਾਜ਼ਾਂ ਦੀ ਤੁਸੀਂ ਕਰਦੇ ਸੀ, ਸਾਜ਼ ਕੁਦਰਤ ਦੇ ਸਾਜ਼ ਬੰਦਾ ਕਿੰਨਾ ਸੁਣਦਾ, ਹਰ ਸ਼ਾਇਦ ਤਾਂ ਉਹਦੀ ਸੁਰ ਵਿੱਚ ਆ। ਚਿੜੀਆਂ ਤੋਤਿਆਂ ਦੀਆਂ ਆਵਾਜ਼ਾਂ ਲਾ ਲਓ, ਪਾਣੀ ਦਾ, ਮੀਂਹ ਦਾ ਇੱਕ ਆਪਣਾ ਸਾਜ਼, ਹਵਾ ਚੱਲਦੀ ਹੈ ਉਹਦਾ ਇੱਕ ਆਪਣਾ ਸਾਜ਼ ਵੱਜਦਾ। ਸਾਰੀ ਕਾਇਨਾਤ ਦੇ ਵਿੱਚ ਤਾਂ ਸਾਜ਼ ਵੱਜ ਰਹੇ, ਧਰਤੀ ਦੇ ਵਿੱਚ ਕੱਲੀ ਕੱਲੀ ਸ਼ਾਇਦ ਪੱਕੀ ਹੋਈ ਕਣਕ ਹੋਵੇ ਨਾ, ਜਦੋਂ ਹਵਾ ਚੱਲਦੀ ਆ ਛਿੱਟੇ ਵੱਜਦੇ ਆਪਸ, ਐਸਾ ਸਾਜ਼ ਵੱਜਦਾ। ਮੈਂ ਕਹਿੰਦਾ ਵੀ ਸਾਰਾ ਖੇਡ ਤੇ ਇਹਦੀ ਇਹ ਫੀਲਿੰਗ ਹੈ ਨਾ। ਹਾਂ, ਸਾਡੇ ਅੰਦਰੋਂ ਫੀਲਿੰਗ ਕੱਢ ਲਈ, ਹਾਂ, ਮਹਿਸੂਸ ਕਰਨਾ ਕੱਢ ਲਿਆ ਗਿਆ ਇਹਦੇ ਜ਼ਰੀਏ ਨਾਲ। ਹਾਂਜੀ, ਇਹ ਪੁਰਜਾ ਬਹੁਤ ਜਿਹੜਾ ਨਾ
ਇੰਤਜ਼ਾਰ ਕਰਨਾ ਪੈਂਦਾ ਸੀ ਨਾ ਪਹਿਲੇ ਕਿਸੇ ਚੀਜ਼ ਦਾ। ਹਾਂ ਫਿਲਮ ਵੀ ਲਗਾਣੀ ਤੇ ਪਹਿਲੇ ਯਾਰ VCR ਲਿਆਓ, ਫਿਰ ਉਹ ਲਿਆਓ। ਇੰਨਾ ਆਸਾਨ ਹੋ ਗਿਆ, ਲੋ ਬਟਨ ਨੱਬੋ ਫਿਲਮ ਚੱਲ ਰਹੀ ਹੈ। ਹਾਂ ਗੱਲ ਕਰੋ, ਇੰਨਾ ਕਰੀਬ ਹੋ ਗਿਆ। ਮੈਂ ਕਹਿੰਦਾ ਇੱਕ ਗੀਤ ਸੁਣਨਾ ਹੁੰਦਾ ਸੀ, ਟੇਪ ਸੀ ਸਾਡੇ ਘਰੇ, ਤੇ ਉਹ ਰੀਲ ਵਿੱਚ ਪਾਣੀ ਨਾ ਕਿਤੇ ਮੁਕੱਦਰਾਂ ਨਾਲ ਹੀ ਉਹ ਸਿੱਧੀ ਤੁਰਨੀ ਹੈ, ਨਹੀਂ ਤੇ ਜਦੋਂ ਪਾਸਾ ਬਦਲਣਾ ਨਾ ਤੇ ਸਾਰੀ ਵਿੱਚ ਲਿਪਟੀ ਹੁੰਦੀ ਸੀ ਹੈਡ ਨਾਲ। ਹਾਂਜੀ ਤੇ ਉਹ ਕੱਢਦੇ ਕਢਾਉਂਦਿਆਂ ਟੇਪ ਦਾ ਬੇੜਾ ਗਰਕ ਹੋ ਜਾਣਾ ਵੀ ਐਡੀ ਕੋਈ ਅਜਾਬ ਸੀ ਨਾ ਸੁਣਨੇ ਗਾਣੇ ਵੀ। ਟੇਪ ਪਈ ਹੈ ਪਿੱਛੇ ਟੇਪ ਪਈ ਹੈ? ਹਾਂਜੀ ਕਿੱਥੇ ਪਈ? ਉਹ ਪਈ ਹੈ ਕਿੱਥੇ? ਆ ਟੇਪ ਇਹਦੇ ਚ ਲੱਗ ਗਿਆ। ਅੱਛਾ ਅੱਛਾ ਆ ਪਈ ਹੈ। ਹਾਂਜੀ ਇਹਦੇ ਚ ਉਹ ਸਿਸਟਮ ਵੀ ਲਗਵਾਇਆ, ਹੂੰ ਬਸ ਟਾਈਮ ਨਹੀਂ ਮਿਲਿਆ ਠੀਕ ਕਰਾਉਣ ਦਾ। ਹਾਂ ਸਾਰੇ ਜਿੰਨੇ ਜਿਹੜੇ ਡੈਕ ਕਾਰੀਗਰ, ਨਹੀਂ ਹੈ? ਡੈਕ ਡੈਕ ਵੀ ਹੈਗਾ ਤੇ ਵਿੱਚ ਕੇਸਟ ਸਿਸਟਮ ਵੀ ਹੈਗਾ। ਅੱਛਾ, ਕੇਸਟ ਵਿੱਚ ਪਾਈ ਹਾਂ ਵੀ 200-250 ਕੇਸਟ ਥੱਲੇ ਪਈ ਹੈ। ਧਾਮਾ ਪੂਰਾ। ਅੱਛਾ ਅੱਛਾ, ਕੇਸਟਾਂ ਵੀ ਪਈਆਂ। ਵਾਹ ਅਬਦੁਲ ਕਾਦਰ ਸਾਹਿਬ, ਤੁਹਾਨੂੰ ਇਹ ਕੀ ਲੱਗਦਾ ਅੱਗੇ ਮਤਲਬ ਇਹ ਕੰਮ ਜਿਹੜਾ ਸੀ ਵੀ ਇਹਦੇ ਤੇ ਕਿਵੇਂ? ਹੁਣ ਇੱਕ ਮਿਸਾਲ ਆ, ਸਾਡੇ ਇੱਥੇ ਲਾਗੇ ਤਾਗੇ ਨਾ ਕੋਈ ਕਾਰੀਗਰ ਨਹੀਂ ਦਿਸਦਾ, ਇਹ ਤਾਂ ਮੈਂ ਕੁਦਰਤੀ। ਆਪਣੀ ਫੈਮਿਲੀ ਚ ਹੈਗਾ ਆਖਰੀ ਬੰਦਾ, ਓ ਸੂਫੀ ਸਾਹਿਬ ਦੀ ਫੈਮਿਲੀ ਚੋਂ ਅੱਛਾ। ਮੈਂ ਆਖਰੀ ਬੰਦਾ। ਤੇ ਮੇਰੀ ਦੁਆ ਹੈ ਕਿ ਜਿੰਨੀ ਜ਼ਿੰਦਗੀ ਹੈ ਨਾ ਇੱਜ਼ਤ ਆਬਰੂ ਨਾਲ ਲੰਘ ਜਾਏ, ਅੱਗੇ ਦੀ ਅਗਲਾ ਜਾਣੇ ਤੇ ਉਹ ਜਾਣੇ। ਹਾਂ ਵਾਹ ਵਾਹ ਵਾਹ। ਅੱਛਾ, ਇਹ ਜੇ ਗੱਲ ਇਹਨਾਂ ਦੀ ਕਰੀਏ ਵੀ ਅੱਜ ਕੱਲ ਜਿਹੜੀਆਂ ਪੇਟੀਆਂ ਬਣ ਰਹੀਆਂ ਤੇ ਜਿਹੜੀਆਂ ਪੁਰਾਣੀਆਂ ਬਣਦੀਆਂ ਸੀ, ਉਹਨਾਂ ਦੇ ਵਿੱਚ ਵੀ ਮੋਟਾ ਫਰਕ ਕੀ ਆ? ਹੁਣ ਜਰਾ ਨਾ ਸ਼ਾਰਪਨੈਸ ਜ਼ਿਆਦਾ ਆ ਗਈ, ਅੱਛਾ। ਤੇਜ਼ ਹਾਂ ਤਿੱਖੀ ਆਵਾਜ਼। ਤਿੱਖੀ ਆਵਾਜ਼। ਉਦੋਂ ਆਵਾਜ਼ ਕਮ ਲੈਂਦੇ ਸੀ ਤੇ ਸਰੂਰ ਜ਼ਿਆਦਾ ਲੈਂਦੇ ਸੀ। ਹਾਂ ਆਵਾਜ਼ ਕਮ ਸਰੂਰ ਜ਼ਿਆਦਾ। ਹੁਣ ਜਰਾ ਸ਼ਾਰਪਨੈਸ ਰੱਖਣੀ ਪੈਂਦੀ ਹੈ। ਹਾਂ ਹੁਣ ਚੌਕਸ ਆ ਪੇਟੀ, ਹਾਂਜੀ ਤੇਜ਼ ਆਵਾਜ਼। ਹਾਂਜੀ। ਅੱਛਾ, ਤੇ ਇਹ ਜਿਹੜੀ ਹੁਣ ਇਸ ਟਾਈਮ ਜਿਹੜੀ ਪੇਟੀ ਆ, ਤੁਸੀਂ ਜਿਹੜੇ ਤੁਹਾਨੂੰ ਕੋ ਆਰਡਰ ਆਏ ਹੋਏ ਆ ਜੀ। ਵੀ ਕਿੰਨੇ ਕ ਆਰਡਰ ਆ ਰਹੇ ਆ, ਮੈਂ ਗੱਲ ਕਰਦਾ ਵੀ ਇਸ ਟਾਈਮ ਮੈਂ ਪੁੱਛਣਾ ਇਹ ਸੀ ਵੀ ਕਿੰਨੀ ਕਦਰ ਆ ਵੀ ਤੁਹਾਡੇ ਤੱਕ ਕਿੰਨੇ ਕੁ ਦੁਨੀਆ ਪਹੁੰਚ ਰਹੀ ਆ, ਵੀ ਪੇਟੀਆਂ ਤੁਸੀਂ ਕਿੰਨੇ ਕੁ ਤੁਹਾਡੇ ਕੋਲ ਆਰਡਰ ਹੈਗੇ ਬਣਾਉਣ? ਮੇਰੇ ਕੋਲ ਮੁੱਕਦੇ ਨਹੀਂ। ਅੱਛਾ। ਯਾਨੀ ਕਿ ਹੁਣ ਵੀ ਮੇਰੇ ਕੋਲ ਨਾ ਅਗਸਤ ਦਾ ਮਹੀਨਾ ਮੇਰੇ ਕੋਲ ਅਕਤੂਬਰ ਨਵੰਬਰ ਦਸੰਬਰ ਤੱਕ ਦੇ ਆਰਡਰ ਬੁੱਕ ਨੇ ਅਲਹਮਦੁਲਿਲਾ। ਅੱਛਾ ਮਾਸ਼ਾਅੱਲਾ। ਨਾ ਸ਼ੁਕਰੀਆ ਲਈ ਕੋਈ ਗੱਲ ਨਹੀਂ। ਹਾਂ ਕੋਈ ਨਾਲ ਨਹੀਂ ਲੱਗਦਾ, ਇਸ ਕਰਕੇ ਜ਼ਰਾ ਮੇਰਾ ਕੰਮ ਸੁਸਤ ਹੈਗਾ। ਮੈਨੂੰ ਕਿਸੇ ਤੋਂ ਨਾ ਕਰਾ ਕੇ ਤਸੱਲੀ ਵੀ ਨਹੀਂ ਹੁੰਦੀ। ਹਾਂ ਮੇਰੇ ਕੰਮ ਦਾ ਆਪਣਾ ਅੰਦਾਜ਼ ਹੈ। ਨਹੀਂ ਨਹੀਂ, ਇਹ ਤਾਂ ਕੀ ਬਾਤ ਆ। ਉਹ ਕਹਿੰਦੇ ਵੀ ਕੱਲਾ ਬੰਦਾ ਆਰਡਰ ਬਥੇਰੇ ਆ। ਅੱਛਾ, ਜਿਹੜਾ ਮੈਂ ਤੁਹਾਨੂੰ ਕਹਾਂ ਵੀ ਮੈਨੂੰ ਪੇਟੀ ਬਣਾਓ, ਤੁਸੀਂ ਕਹਿਣਾ ਵੀ ਇੰਨਾ ਟਾਈਮ ਲੱਗੂ? ਹਾਂ ਨਹੀਂ ਤੇ ਤੁਸੀਂ ਲਾਹੌਰ ਚਲੇ ਜਾਓ ਜੀ, ਹੁਣੇ ਲੈ ਆਓ, ਇਹ ਵੀ ਕਹਿਣਾ ਨਾਲ। ਹਾਂ ਉਹ ਪੇਟੀ ਆਪਣੀ ਦੁਕਾਨ ਤੋਂ ਨਹੀਂ ਵੇਚਣੀ। ਆਹਾ। ਉਹ ਤੁਸੀਂ ਜਦੋਂ ਮੇਰੇ ਕੋਲ ਹੋ ਕੇ ਲਾਹੌਰ ਚਲੇ ਜਾਓਗੇ, ਉੱਥੋਂ ਵਾਜਾ ਲੈ ਆਓਗੇ, ਹਾਂ ਤੇ ਫਿਰ ਜਦੋਂ ਤੁਸੀਂ ਰੱਖੋਗੇ ਨਾ ਤੇ ਉਸਤਾਦ ਜਿਹੜਾ ਵੀ ਹੋਏਗਾ ਕਹੇਗਾ ਯਾਰ ਇਹਨੂੰ ਪਰੇ ਕਰ ਲਾ, ਇਹ ਚੰਗਾ ਨਹੀਂ। ਫਿਰ ਤੁਸੀਂ ਮੇਰੇ ਕੋਲ ਲਿਆਓਗੇ, ਉਹਦੇ 'ਚ ਮੇਰਾ ਹਿੱਸਾ ਹੈਗਾ, ਅੱਲਾ ਨੇ ਰੱਖਿਆ। ਵਾਹ 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 ਵਾਹ। ਤੇ ਉਂਝ ਇੱਕ ਪੇਟੀ ਜੇ ਤਿਆਰ ਕਰੀਏ ਅਲਫ ਤੋਂ ਬੇ ਤੱਕ ਤੇ ਇਹ ਤੱਕ, ਵੀ ਇਹ ਕਿੰਨਾ ਟਾਈਮ ਲੈਂਦੀ ਹੈ ਜੀ? ਇੱਕ ਆਮ ਜਿਹੜੀ ਹੈ ਨਾ, ਇਹ ਆਮ 8 ਦਿਨ ਤੋਂ ਲੈ ਕੇ ਤੇ 2-2.5 ਮਹੀਨੇ ਤੱਕ ਲੈ ਜਾਂਦੀ ਇੱਕ ਪੇਟੀ ਹਾਂਜੀ ਤਿਆਰ ਕਰਦੇ? ਇੱਕ 8 ਦਿਨ 'ਚ ਵੀ ਤਿਆਰ ਹੋ ਜਾਂਦੀ, ਅੱਛਾ। ਇੱਕ 12 ਦਿਨਾਂ 'ਚ ਤਿਆਰ ਹੋ ਜਾਂਦੀ, ਇੱਕ 20 ਦਿਨਾਂ 'ਚ ਤਿਆਰ ਹੋ ਜਾਂਦੀ, ਇੱਕ ਮਹੀਨੇ 'ਚ ਤਿਆਰ ਹੋ ਜਾਂਦੀ। ਵਾਹ ਵਾਹ ਵਾਹ, ਕੀ ਬਾਤ ਹੈ। ਤੇ ਇਹ ਕੀਮਤਾਂ ਅੱਜ ਕੱਲ ਕਿੱਥੇ ਖੜੀਆਂ ਇਹਨਾਂ ਦੀ? ਕੀਮਤ ਜਿਹੜਾ ਨਾ, ਮੈਂ ਤੇ ਆਪਣੇ ਇੱਥੇ ਬੈਠ ਕੇ 5 ਲੱਖ ਰੁਪਏ ਤੱਕ ਦਾ ਵੇਚਿਆ ਆ ਪੇਟੀ? ਹਾਂਜੀ। ਵਾਹ 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 ਮਾਸ਼ਾਅੱਲਾ, ਕਾਰੀਗਰੀ ਹੈ। ਪੂਰੇ ਪਾਕਿਸਤਾਨ 'ਚ ਨਹੀਂ ਕਿਸੇ ਨੇ 5 ਲੱਖ ਦੀ ਵੇਚੀ ਹੋਣੀ ਅੱਜ ਦੇ ਰੇਟ 'ਚ। ਵਾਹ 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 ਵਾਹ। ਇੱਕ ਮੇਰੇ ਚਾਚਾ ਸੀ, ਰਿਸ਼ਤੇ ਚਾਚਾ ਜੀ ਨੂੰ ਲੱਗਦੇ ਸੀ, ਉਸਤਾਦ ਭਾਈ ਵੀ ਸੀ, ਸ਼ਫੀਕ ਸਾਹਿਬ, ਉਹਨਾਂ ਨੇ ਇੱਕ ਬਣਾਈ ਸੀ, ਉਹ ਬਹੁਤ ਲੈਜੈਂਡ ਚੀਜ਼ ਸੀ। ਉਹਨਾਂ ਦਾ ਉਸ ਵਕਤ 7 ਲੱਖ ਦਾ ਵਿਕਿਆ ਸੀ। ਵਾਹ ਵਾਹ ਵਾਹ। ਤੇ ਆ ਜਿਹੜੀ ਪੇਟੀ ਆ, ਇਹ ਕਿੰਨੀ ਕੀਮਤ ਵਾਲੀ? ਇਹ ਰਿਪੇਅਰਿੰਗ ਵਾਸਤੇ ਆਈ ਹੈ, ਇਹ ਮੇਰੀ ਨਹੀਂ ਬਣੀ। ਅੱਛਾ ਅੱਛਾ ਅੱਛਾ, ਠੀਕ ਹੈ। ਤੇ ਜਿਹੜੀ ਇਹ ਮੇਰੀਆਂ ਬਣੀਆਂ, ਆ ਜਿਹੜੀ ਹੇਠ ਪਈ ਆ, ਇਹ ਵੀ ਮੇਰੀ ਬਣੀ। ਆ ਬੱਗੇ 15 ਹਾਂਜੀ, ਇਹ 15 ਸਾਲ ਪਹਿਲੇ ਦੀ ਬਣੀ ਹੈ। ਹਾਂ ਆਪਣੀ ਚੀਜ਼ਾਂ ਦੀ ਇੰਨੀ ਗਰੰਟੀ ਹੈ। ਵਾਹ ਵਾਹ ਵਾਹ। ਇਹ 15 ਸਾਲ 'ਚ ਪਹਿਲੀ ਦਫਾ ਆਇਆ, ਉਹ ਵੀ ਉਹਨਾਂ ਨੇ ਆਪ ਉਸਤਾਦੀ ਕਰ ਬੈਠੇ। ਹਾਂ। ਅੱਛਾ ਅਬਦੁਲ ਕਾਦਰ ਸਾਹਿਬ, ਇੱਕ ਤਾਂ ਤੁਹਾਨੂੰ ਮਿਲਣਾ ਸੀ, ਬੜੀ ਦਿਲ 'ਚ ਤਮੰਨਾ ਸੀ, ਤੇ ਦਿਲ ਇਹ ਕਰਦਾ ਵੀ ਅਸੀਂ ਤੁਹਾਡੇ ਕੋਲ ਆਉਂਦੇ ਜਾਂਦੇ ਰਹੀਏ। ਬਿਸਮਿਲ੍ਲਾ, ਜਦੋਂ ਮਰਜ਼ੀ ਆਓ। ਇਹ ਜੀ 15 ਸਾਲ ਪਹਿਲੇ ਬਣੀ ਸੀ ਚਰਚ ਵਾਸਤੇ। ਅੱਛਾ।
ਤੇ ਹੁਣ ਆਈ ਸੀ ਇਹ ਜਿਹੜੀ ਇਹ ਖਰਾਬ ਹੋ ਗਈ ਸੀ, ਇਹ ਪਾਇਆ ਇਹਦਾ। ਇਹਨੂੰ ਕੀ ਸਾਦੇ ਆ? ਇਹਨੂੰ ਪੱਖਾ ਸੱਦਦੇ ਨੇ ਵੈਸੇ, ਬੈਲੋ ਸਾਡੀ ਜ਼ੁਬਾਨ 'ਚ ਬੈਲੋ ਹੈ। ਅੱਛਾ ਅੱਛਾ, ਤੇ ਇਹ ਫੇਫੜੇ ਆ ਇਹਦੇ? ਹਾਂ ਇੱਕ ਇਹ ਫੇਫੜੇ, ਇੱਕ ਅੰਦਰ ਹੁੰਦੇ ਨੇ, ਅੰਦਰਲੇ ਵੀ ਦਿਖਾਣਾ ਨੇ। ਦੋ ਪਿਆਰ ਕਰਨ ਵਾਲੇ ਗੱਲਾਂ ਕਰਦੇ, ਇਦਾਂ ਦੀ ਬਾਤ। ਅੱਛਾ ਜੀ, ਇਹ ਇਹਦੀ ਬਾਡੀ ਹੈ। ਅੱਛਾ ਜੀ। ਇਹ ਬਾਡੀ ਚਲਾ ਗਿਆ, ਹੂੰ ਮੈਨੂੰ ਕਿਹਾ ਮਸ਼ੀਨ ਇਹਦੇ ਅੰਦਰ ਰੱਖੀ। ਠੀਕ ਹੈ। ਇਹ ਜਿਹੜੀ ਮਸ਼ੀਨ ਹੈ ਨਾ, ਉਹ ਇਹ ਹੈਗੀ ਹੈ, ਅੱਛਾ। ਇਹ ਹੈਗੀ ਜੇ ਮਸ਼ੀਨ। ਹਾਂ, ਵਾਹ ਵਾਹ ਵਾਹ। ਉਹਦਾ ਕੀ ਲੱਗਣ ਤੋਂ ਪਹਿਲੇ ਇਹਦਾ ਢਾਂਚਾ ਅੰਦਰਲਾ। ਅੱਛਾ, ਇਹ ਸੁਰਾਖ, ਹਾਂ, ਇਹ ਸੰਗ ਬਣਾਇਆ। ਹਾਂ, ਇਹਨਾਂ ਸੁਰਾਖਾਂ ਤੇ ਕੀਆਂ ਚੱਲਦੀਆਂ ਨੇ। ਹਾਂ, ਇਹ ਜਿੰਨੇ ਲਾਈਨਾਂ ਨੇ ਨਾ, ਉਨੀਆਂ ਕੀਆਂ ਨੇ। ਅੱਛਾ। ਉਸ ਸੁਰਾਖਾਂ ਦੇ ਨੀਚੇ ਕੀ ਸ਼ੈ? ਉਹ ਸੁਰਾਖ ਦੇ ਨੀਚੇ ਰੀਡ ਲੱਗਾ ਹੁੰਦਾ। ਉਹ ਫੇਫੜਾ? ਹਾਂ, ਜਿਹੜਾ ਬੋਲਦਾ। ਹਾਂ ਹਾਂਜੀ, ਉਹ ਮੈਂ ਦਿਖਾਉਣਾ ਤੁਹਾਨੂੰ। ਉਹ ਵੀ ਦਿਖਾਓ। ਵਾਹ ਵਾਹ, ਅੱਜ ਵੇਖਾਂਗੇ ਪੇਟੀ 'ਚ ਬੋਲਦਾ ਕੀ ਹੈ, ਹੈ ਵੀ ਇਸ ਬਾਜੇ 'ਚ ਬੋਲਦਾ ਕੀ। ਵਾਹ ਵਾਹ। ਇਹ ਬੋਲਦਾ ਵੀ ਇਹਦੇ 'ਚ। ਅੱਛਾ। ਇਹ ਜਰਮਨ ਹੈ। ਹਾਂ ਹਾਂ, ਇਹ ਜਰਮਨ ਹੈ। ਮੈਂ ਖੋਲ ਕੇ ਉਹ ਦਿਖਾ ਦੇਣਾ ਕਿਸ ਤਰ੍ਹਾਂ ਲੱਗਾ ਹੈ। ਅੱਛਾ ਠੀਕ ਹੈ। ਇਹ ਇਹਦੇ ਅੰਦਰ ਮਸ਼ੀਨ ਰੱਖੀ ਹੋਈ ਹੈ। ਠੀਕ ਹੈ, ਠੀਕ ਹੈ। ਇਹ ਇਹਦੇ ਅੰਦਰਲੇ ਫੇਫੜੇ ਨੇ, ਜਦੋਂ ਅਸੀਂ ਬਾਹਰੋਂ ਹਿਲਾਉਂਦੇ ਨਾ ਉਹਨੂੰ, ਹਾਂ ਹਾਂ ਹਾਂ। ਹਵਾ ਇੱਥੋਂ ਇਹਦੇ ਅੰਦਰ ਚਲੀ ਜਾਂਦੀ, ਅੰਦਰ ਫੁੱਲ ਜਾਂਦਾ। ਇਹਦੇ ਵਿੱਚੋਂ ਜਾਂਦੀ? ਹਾਂਜੀ। ਅੱਛਾ ਅੱਛਾ, ਇਹ ਦੋ ਫੇਫੜੇ ਆ। ਉਹ ਬਾਹਰੋਂ ਅੰਦਰ ਸੁੱਟਦਾ ਵਾ, ਹਾਂ ਹਾਂ ਹਾਂ, ਇਹ ਫੁੱਲ ਜਾਂਦਾ। ਇਹ ਅੰਦਰ ਫੁੱਲ ਜਾਂਦਾ। ਹਾਂ, ਉਹ ਫਿਰ ਇਸ ਕਰਕੇ ਕੰਟੀਨਿਊ ਰਹਿੰਦੀ ਕਿ ਇਹ ਅੰਦਰ ਚੱਲਦਾ ਰਹਿੰਦਾ ਇਸ ਅੱਛਾ ਤਰ੍ਹਾਂ। ਅੱਛਾ 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 ਅੱਛਾ। ਉਹਨੂੰ ਅਸੀਂ ਹਿਲਾਉਂਦੇ ਰਹਿੰਦੇ। ਇਹ ਅੱਜ ਦੇਖੀਏ ਜੀ ਗੱਲ, ਬੰਦੇ ਦੇ ਇੱਕ ਫੇਫੜੇ, ਇਹਦੇ ਦੋ ਫੇਫੜੇ, ਇੱਕ ਬਾਹਰ ਵੀ ਇੱਕ ਅੰਦਰ ਵੀ। ਇਹ ਮੈਂ ਤੁਹਾਨੂੰ ਸੈੱਟ ਵੀ ਦਿਖਾਣਾ ਕਿਸ ਤਰ੍ਹਾਂ ਲੱਗਾ ਹੁੰਦਾ। ਹਾਂ। ਵਾਹ, ਹਜ਼ਾਰ ਸਾਰੇ ਪਏ ਆ, ਕੋ ਕੈਂਚੀ, ਪਲਾਸ, ਪੇਚਕਸ ਹੈ। ਬਸ ਬੇਤਰਤੀਬੀ ਨਾਲ ਪਏ ਨੇ, ਇਸ ਕਰਕੇ ਕਿ ਨਾਲ ਕੋਈ ਨਹੀਂ ਹੈ। ਹਾਂ, ਚੱਲ ਰਿਹਾ ਸਟਾਪ। ਤੁਸੀਂ ਉਂਝ ਇਹ ਹੈ ਵੀ ਇਸ ਕੰਮ ਨਾਲ ਤੁਹਾਨੂੰ ਵੀ ਇਸ਼ਕ ਤਾਂ ਹੈ? ਹਾਂਜੀ, ਇਸ਼ਕ ਹੈ ਤੇ ਕਰ ਰਿਹਾ। ਹਾਂ। ਨਾ ਹੁੰਦਾ ਤੇ ਮੈਂ ਕਿਤੇ ਹੋਰ ਮਤਲਬ ਕਿ ਫਰਨੀਚਰ ਦਾ ਕਰ ਲੈਂਦਾ, ਇਮਾਰਤੀ ਕਰ ਲੈਂਦਾ। ਵਾਹ ਵਾਹ। ਮੈਂ ਤੁਹਾਨੂੰ ਅਰਜ਼ ਕੀਤੀ ਨਾ ਕਿ ਮੇਰੇ ਕੋਲ ਅਕਤੂਬਰ ਨਵੰਬਰ ਤੱਕ ਦਾ ਕੰਮ ਹੈ। ਹਾਂ ਉਹਦੇ ਤੋਂ ਬਾਹਰ ਆਵਾਂਗੇ ਤੇ ਕੋਈ ਕੰਮ ਕਰਾਂਗੇ। ਹਾਂ ਇੱਥੋਂ ਦੀ ਘਰ ਰੈਨੋਵੇਸ਼ਨ ਕਰਾਉਣੀ ਹੋਵੇ ਉਹ ਨਹੀਂ ਹੁੰਦੀ। ਹਾਂ, ਬਸ ਤੁਸੀਂ ਫਿਰ ਇਕੱਲੇ ਨਹੀਂ ਹੈਗੇ। ਹਾਂ, ਜਿਹੜਾ ਤੁਹਾਡਾ ਸ਼ੌਕ ਆ ਨਾ ਉਹ ਤੁਹਾਡੇ ਨਾਲ ਆ, ਉਹ ਇਸ਼ਕ ਤੁਹਾਡਾ ਤੁਹਾਡੇ ਨਾਲ ਆ। ਤੁਸੀਂ ਰੁੱਝੇ ਰਹਿੰਦੇ ਆ ਆਪਣਾ, ਉਹ ਮਸਤੀ ਦੇ ਵਿੱਚ ਲੱਗੇ ਆ। ਤੇ ਮੈਨੂੰ ਤਾਂ ਇੱਥੇ ਆ ਕੇ ਨਾ ਤੇ ਉਂਝ ਹੀ ਬੜਾ ਵੀ ਕਿਆ ਤੁਸੀਂ ਬੈਠੇ ਆ ਕਿ ਜਿਵੇਂ ਇਦਾਂ ਮਾਲੂਮ ਹੋਇਆ ਵੀ ਜਿੱਦਾਂ ਅਸੀਂ ਉਹ ਉਸਤਾਦ ਬੰਦੂ ਖਾਂ ਕੋਈ ਬੈਠੇ ਪਿੱਛੇ ਹੀ ਚਲੇ ਗਏ। ਉਹਨਾਂ ਦਾ ਵੀ ਉੱਠਣ ਬੈਠਣ ਇਸ ਤਰ੍ਹਾਂ ਸੀ, ਕੁਰਸੀ ਤੇ ਮੈਂ ਇਸ ਕਰਕੇ ਕੰਮ ਕਰਦਾ, ਮੈਂ ਹੈਗਾ ਗੋਡਿਆਂ ਦਾ ਮਰੀਜ਼। ਅੱਛਾ ਅੱਛਾ, ਨਹੀਂ ਤੇ ਕੰਮ ਥੱਲੇ ਹੀ ਬੈਠ ਕੇ ਹੁੰਦਾ। ਅੱਛਾ ਜੀ, ਠੀਕ। ਜਾਂ ਖੜੇ ਅੱਡੇ ਤੇ ਹੁੰਦਾ ਜਾਂ ਥੱਲੇ ਬੈਠ ਕੇ ਹੁੰਦਾ। ਹਾਂ, ਮੈਂ ਕੁਰਸੀ ਤੇ ਮੈਂ ਕਰਦਾ। ਅੱਛਾ 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 ਅੱਛਾ। ਆ ਦੇਖੋ ਜੀ। ਹਾਂ, ਲੱਗੇ ਹੋਏ ਪਰਾਂ ਆ ਲੱਗੇ ਆ ਉਹ ਬੋਲਣ ਵਾਲੇ। ਹਾਂਜੀ, ਕੀ ਸਾਦੇ ਇਹਨਾਂ ਨੂੰ? ਸੈੱਟ ਕਹਿ ਲਓ, ਰੀਡ ਕਹਿ ਲਓ। ਅੱਛਾ ਅੱਛਾ ਅੱਛਾ, ਠੀਕ ਹੈ ਇਹ ਜਰਮਨ, ਪਿਓਰ ਜਰਮਨ ਰੀਡ ਲੱਗਾ। ਠੀਕ ਹੈ। ਤੇ ਆ ਹੇਠਾਂ ਉਹ ਹਾਂਜੀ, ਇਹ ਇੱਥੇ ਇਹ ਗਈ ਨਾ ਅੰਦਰ, ਇਹ ਜਦੋਂ ਪੈਕ ਹੋਏਗਾ ਇਹਨੂੰ ਸੁਰਾਖਾਂ, ਇਹ ਦੇਖੋ ਇਹਨੇ ਅੰਦਰ ਆਵਾਜ਼ ਸੁੱਟੀ। ਹਾਂ, ਆਵਾਜ਼ ਦਿੰਦਾ। ਠੀਕ ਹੈ, ਹਾਂ, ਇਹ ਹਵਾ ਦੇ ਅੰਦਰ ਭਰ ਗਈ, ਵਾਹ, ਇੱਥੋਂ ਆ ਪੂਰਾ ਸਾਹ ਲੈਂਦਾ। ਉਹ ਇਹਦੇ ਅੰਦਰ ਟਾਈਟ ਹੋ ਜਾਏਗੀ। ਹਾਂ ਹਵਾ ਇੰਨੀ ਕੀ ਹੈ ਜਿੰਨੇ ਹੈ ਦੋ ਫੱਟੀਆਂ 'ਚ ਹੈ। ਹਾਂ, ਉਹਨੂੰ ਅੰਦਰ ਜਦੋਂ ਚਲੀ ਗਈ ਫਿਰ ਉਹ ਕਾਇਮ ਹੋ ਗਈ। ਅੱਗੇ ਉਸ ਹਵਾ ਨੂੰ ਮੈਨੇਜ ਬਟਣਾ ਨੇ ਕਰਨਾ ਹੈ। ਹਾਂ, ਉਦੋਂ ਤੁਸੀਂ ਗੱਲ ਕਿੰਨੀ ਦੇਰ ਹੈਗੀ? ਜਿੱਦਾਂ ਸਾਹ ਮੈਂ ਉਦਾਂ ਹੀ ਆ, ਸਾਗੀ ਬੰਦੇ ਵਾਲਾ ਸਾਹ।
ਉਹਨੇ ਮੇਰੇ ਕਾਗਜ਼ਾਂ 'ਚ ਤਾਂ ਚੰਗੀ ਭਲੀ ਵੱਜ ਰਹੀ ਹੈ, ਠੀਕ ਕੀ ਕਰਾਣਾ ਇਹਦਾ? ਠੀਕ ਹੋ ਗਈ ਹੈ। ਅੱਛਾ ਹੋ ਗਈ। ਤੇ ਇਹ ਕਾਲੇ ਤੇ ਚਿੱਟੇ ਦਾ ਕੀ ਫਰਕ ਹੈ ਜੀ? ਇਹ ਸੁਰ ਉਹੀ ਨੇ ਕਾਲੇ ਚਿੱਟੇ, ਮਤਲਬ ਕਿ ਅਗਰ ਤੁਸੀਂ ਇੱਥੋਂ ਵਜਾ ਰਹੇ ਹੋ ਤੇ ਇਹ ਤੁਹਾਡਾ ਕੋਮਲ ਹੋ ਗਿਆ। ਹੂੰ ਅਸਲ 'ਚ ਇਹਦੇ ਟੈਕਨੀਕਲੀ ਵਜ੍ਹਾ ਹੋਰ ਹੈਗੀ, ਉਹ ਜਿਹੜਾ ਕੋਮਲ ਤੀਵਰ ਹੈਗਾ ਨਾ ਕਿ ਲੋਕ ਆਸਾਨੀ ਨਾਲ ਸਮਝ ਹੀ ਨਹੀਂ ਆਉਂਦਾ। ਹੂੰ ਐਸੀ ਇੱਕੋ ਜਗ੍ਹਾ ਤੇ ਅੱਛਾ ਹੁਣ ਇਹਦੇ ਤੇ ਇਹਦੇ ਦਰਮਿਆਨ 'ਚ ਵੀ ਇੱਕ ਸੁਰ ਆ ਗਿਆ, ਹਾਂ ਸਮਝ ਆ ਗਿਆ ਨਾ। ਠੀਕ ਹੈ ਇਹਨੂੰ ਕਾਲੇ ਨੂੰ ਇੱਥੇ ਲਿਆਂਦਾ ਉਹਨੇ ਗੋਰੇ ਨੇ, ਹਾਂ ਯਾਨੀ ਕਿ ਜਗ੍ਹਾ ਕੰਮ ਕਰਨ ਵਾਸਤੇ, ਠੀਕ ਹੱਦ ਦੀ ਚਾਲ ਬਣਾਉਣ ਹੱਦ ਵਾਸਤੇ। ਅਗਰ ਤਿੰਨੋਂ ਹੀ ਇੱਥੇ ਹੋਣਗੇ ਨਾ, ਤਿੰਨੋਂ ਹੀ ਇੰਨੇ ਫਾਸਲੇ ਨਾਲ ਹੋਣਗੇ ਤੇ ਚੱਲੇਗਾ ਨਹੀਂ। ਚੱਲ ਅਸਲ 'ਚ ਇਹ ਹੈਗਾ, ਬਾਕੀ ਦੱਸਣ ਵਾਲੇ ਕੋਈ ਕੁਛ ਦੱਸਦਾ ਕੋਈ ਕੁਛ ਦੱਸਦਾ, ਅਸਲ ਵਜ੍ਹਾ ਇਹਦੀ ਹੈਗੀ ਕਿ ਕੰਮ ਜਗ੍ਹਾ 'ਚ ਤੁਹਾਡੇ ਹੱਥ ਦਾ ਚਾਲ ਬਣਾਈ ਉਹਨੇ। ਹਾਂ ਕੀ ਬਾਤ ਆ ਉਸਤਾਦ ਅਬਦੁਲ ਕਾਦਰ ਸਾਹਿਬ। ਤੇ ਇਹ ਅਸੀਂ ਬੜੇ ਇਹਨਾਂ ਦੇ ਸ਼ੁਕਰਗੁਜ਼ਾਰ ਆ, ਇਹਨਾਂ ਨੇ ਸਾਨੂੰ ਮੌਕਾ ਦਿੱਤਾ ਤੇ ਗੱਲਬਾਤ ਕੀਤੀ। ਜਿਵੇਂ ਵਾਲੇ ਬੰਦੇ ਆ ਫਿਰ ਵੀ ਸਾਨੂੰ ਇੰਨਾ ਟਾਈਮ ਦਿੱਤਾ ਤੇ ਬੜਾ ਪਿਆਰ ਦਿੱਤਾ ਸਾਨੂੰ। ਤੇ ਅਬਦੁਲ ਕਾਦਰ ਸਾਹਿਬ ਤੁਹਾਨੂੰ ਸਾਡੇ ਵੱਲੋਂ ਦਾਵਤ ਵੀ ਹੈ, ਤੁਸੀਂ ਸਾਡੇ ਕੋਲ ਵੀ ਆ ਇਨਸ਼ਾਅੱਲਾ ਤੇ ਇਨਸ਼ਾਅੱਲਾ ਕਦੀ ਦੁਬਾਰਾ ਮੌਕਾ ਮਿਲਿਆ ਨਾ ਜੀ ਤੇ ਫਿਰ ਤੁਹਾਡੇ ਨਾਲ ਗੱਲਬਾਤ ਕਰਕੇ ਅਸੀਂ ਪਹੁੰਚਾਉਂਦੇ ਰਹਾਂਗੇ। ਤੇ ਬੜੀ ਮਿਹਰਬਾਨੀ ਜੀ। ਜ਼ਰੂਰ। ਬਾਕੀ ਤੁਹਾਨੂੰ ਮੈਂ ਕਾਫੀ ਚੀਜ਼ਾਂ ਨਾ ਇਹਦੇ ਮੁਤਲਕ, ਹਾਂ ਇਹਦੀ ਜਿਹੜੀ ਸਟੱਡੀ ਹੈ ਹਕੀਕਤ ਵਾਲੀ ਸਟੱਡੀ, ਉਹ ਤੁਹਾਨੂੰ ਦਵਾਂਗਾ। ਵਾਹ 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 ਵਾਹ। ਯਾਨੀ ਕਿ ਰੀਡ ਹੀ ਜਿਹੜਾ ਬਣਿਆ ਨਾ, ਇਹਦੇ 'ਚ ਕਿੰਨੀਆਂ ਦਾਤਾਂ ਨੇ। ਹਾਂ ਇਹ ਮੇਰੇ ਮਾਲਕ ਦੇ ਹੁਕਮ ਨਾਲ ਨਾ, ਜੇ ਕੋਈ ਇਸ ਚੀਜ਼ ਤੇ ਮੇਰੇ ਨਾਲ ਬਹਿਸ ਕਰ ਲਵੇ ਨਾ, ਪੂਰੇ ਪਾਕਿਸਤਾਨ 'ਚ ਦਾਵਤ ਹੈ ਹਾਂ ਕਿ ਇਹਦੇ 'ਚ ਕਿੰਨੀਆਂ ਦਾਤਾਂ ਨੇ ਤੇ ਕਿਸ ਤਰ੍ਹਾਂ ਕਿੰਨੇ ਪ੍ਰੋਸੈਸ 'ਚੋਂ ਇਹ ਨਿਕਲਿਆ ਇਹ ਰੀਡ ਹਾਂ ਜਰਮਨ ਦਾ। ਹਾਂ ਤਾਂ ਬੋਲਦਾ। ਇਹਦਾ ਇਲਮ, ਇਹ ਕਿਸ ਤਰ੍ਹਾਂ ਮੈਨੂਫੈਕਚਰ ਹੋਇਆ, ਇਹਦੇ 'ਚ ਕਿੰਨੀਆਂ ਦਾਤਾਂ ਮਿਕਸ ਹੋਈਆਂ ਤੇ ਕਿਸ ਤਰ੍ਹਾਂ ਬੋਲਿਆ। ਵਾਹ ਵਾਹ ਵਾਹ। ਕੋਈ ਮੇਰੇ ਨਾਲ ਬੈਠ ਕੇ ਡਿਬੇਟ ਕਰ ਇਦਾਂ ਲਵੇ। ਵੀ ਕੱਲੀ ਕੱਲੀ ਸ਼ਾਇਦ ਹੀ ਬਰੀਕੀ ਜੀ। ਹਾਂਜੀ, ਹਰ ਚੀਜ਼ ਨੂੰ ਜਾਣਦੇ। ਇਹ ਜੀ ਮੀਚੀ ਜੀ ਇਹ ਤਾਰ ਇਹਨਾਂ ਨੂੰ ਫੜਨ ਵਾਸਤੇ। ਹਾਂਜੀ, ਇਹ ਸਪਰਿੰਗ ਹੈਗਾ ਦਾ, ਅੱਛਾ ਵਾਪਸ ਲੈ ਜਾਂਦਾ ਇਹਨੂੰ। ਵਾਪਸ ਲੈ ਜਾਂਦਾ। ਇਹ 78 ਸੁਰਾਖ ਨੇ ਜੀ ਇਹਦੇ ਵਿੱਚ, 78। ਹਰ ਦੇ ਨੀਚੇ 2 ਸੁਰਾਖ ਨੇ। ਹਵਾ ਬਾਲ ਜਿੰਨੀ ਵੀ ਬਾਹਰ ਨਹੀਂ ਆਉਂਦੀ। ਇਹਦੇ 'ਚ ਕਿੰਨੀ ਹਵਾ ਹੈ? ਹਾਂ ਇਹੀ ਹਵਾ ਅੰਦਰ ਜਾਂਦੀ ਇਹਦੇ 'ਚੋਂ। ਵਾਹ ਵਾਹ। ਇਹ ਗਈ ਹਵਾ ਅੰਦਰ, ਕਾਇਮ ਹੈ। ਕਾਰੀਗਰੀ ਹੈ, ਵਾਹ ਬਣਾਉਣ ਵਾਲੇ ਦੀ ਕਾਰੀਗਰੀ ਹੈ। ਕੀ ਬਾਤ ਆ। ਸ਼ੁਕਰਗੁਜ਼ਾਰ ਹਾਂ ਜੀ ਅਸੀਂ ਅਬਦੁਲ ਕਾਦਰ ਸਾਹਿਬ ਤੁਹਾਡੇ, ਤੁਸੀਂ ਖਸੂਸੀ ਟਾਈਮ ਦਿੱਤਾ, ਬੜਾ ਸਵਾਦ ਆਇਆ ਗੱਲਬਾਤ ਦਾ ਤੇ ਕਰਦੇ ਰਹਾਂਗੇ ਜਿੱਦਾਂ ਜਿੱਦਾਂ ਸਾਨੂੰ ਮੌਕਾ ਲੱਭਿਆ। ਤੇ ਬੜਾ ਸਾਨੂੰ ਪਿਆਰ ਦਿੱਤਾ ਅਬਦੁਲ ਕਾਦਰ ਸਾਹਿਬ ਨੇ, ਇੱਥੇ ਆ ਕੇ ਚੰਗਾ ਬੜਾ ਲੱਗਾ। ਤੇ ਦੁਆਵਾਂ 'ਚ ਯਾਦ ਰੱਖਿਓ। ਫਿਲਮ ਤੁਹਾਡੇ ਪਸੰਦ ਆਵੇ ਤਾਂ ਵੀ ਦੱਸਿਓ, ਨਾ ਆਵੇ ਤਾਂ ਵੀ ਦੱਸਿਓ, ਦੇਖ ਲਿਓ। ਬੜੀ ਮਿਹਰਬਾਨੀ।